इस वार जो मोदी सत्ता च आया जे आया ਤਾਂ ਭਾਰਤ ਵਿੱਚ ਵਸਦੀਆਂ ਘੱਟ ਗਿਣਤੀਆਂ ਲਈ ਬਹੁਤ ਖਤਰਨਾਕ ਸਾਬਤ ਹੋਏ। ਸਾਰੇ ਸੰਸਾਰ ਵਿੱਚ ਹਿੰਦੂ ਰਾਸ਼ਟਰ ਦਾ ਰਾਮ ਰੌਲਾ ਤਾਂ ਹੈਗਾ ਹੀ ਹੈ, ਨਾਲ ਦੀ ਨਾਲ ਭਾਰਤ ਵਿੱਚ ਘੱਟ ਗਿਣਤੀਆਂ ਦਾ ਕਹਾਣ ਇਹ ਪੂਰਾ ਇਸ ਵਾਰੀ ਚਰਚਾ 'ਚ। ਇਸ ਮੁਲਕ ਨੇ ਸਾਡਾ ਖੋਰਾ ਖੋਜ ਮਿਟਾਉਣ ਦਾ ਅਹਿਦ ਕੀਤਾ ਹੋਇਆ। ਇਹ ਚੇਤੇ ਰੱਖਿਓ ਕਿ ਆਪਾਂ ਆਪਣਾ ਨਿਸ਼ਾਨਾ ਜੋ 1984 ਦੇ ਸ਼ਹੀਦਾਂ ਦੇ ਖੂਨ ਨੇ ਆਪਣੇ ਲਹੂ ਨਾਲ ਇਸ ਧਰਤੀ ਦੀ ਹਿੱਕ ਉੱਤੇ ਲਿਖਿਆ, ਉਹ ਨਿਸ਼ਾਨਾ ਖਾਲਿਸਤਾਨ ਆ ਤੇ ਉਹਦੀ ਪ੍ਰਾਪਤੀ ਲਈ ਲੜਨਾ। ਬੀਜੇਪੀ ਇਹ ਸੋਚਦੀ ਹੈ ਕਿ ਪੰਜਾਬ ਦੀ ਧਰਤੀ ਉੱਤੇ ਜੇਕਰ ਅਕਾਲੀ ਦਲ ਹੋਰ ਕਮਜ਼ੋਰ ਹੋ ਜੇ, ਕਾਂਗਰਸ ਦਾ ਹੋਰ ਬੇੜਾ ਗਰਕ ਹੋ ਜੇ ਤੇ ਬੀਜੇਪੀ ਲਈ ਸਪੇਸ ਪੈਦਾ ਹੁੰਦੀ ਅਖੀਰ ਹੋ ਸਕਦੀ। ਜੇਕਰ ਸਾਡੀ ਲਹਿਰ ਦਾ, ਸਾਡੀ ਕੌਮ ਦਾ ਇਹ ਇਲੈਕਸ਼ਨਾਂ ਲੜਨ ਤੋਂ ਬਾਅਦ ਅਸੀਂ ਇਹ ਦੇਖੀਏ ਕਿ ਭਾਰਤੀ ਰਾਸ਼ਟਰਵਾਦ ਅੱਗੇ ਵਧ ਰਿਹਾ, ਫੇਰ ਔਖਾ। ਜੇਕਰ ਇਹ ਜਿੱਤਾਂ ਨਾਲ ਸਾਡੀ ਕੌਮ ਦੇ ਅੰਦਰ ਇਹ ਖਿਆਲ ਬਣੇ ਕਿ ਦੇਖੋ ਪੰਜਾਬ ਦੀ ਧਰਤੀ ਉੱਤੇ ਖਾਲਿਸਤਾਨੀ ਏਜੰਡੇ ਨੂੰ ਸਮਰਪਿਤ ਅੱਜ ਵੀ ਇੰਨੇ ਸਿੱਖ ਨੇ ਜਿਹੜੇ ਇੰਨੇ MLA ਇੰਨੇ MP ਬਣਾ ਸਕਦੇ, ਇਹਦੇ ਵਰਗੀ ਰੀਸ ਹੀ ਕੋਈ ਨਹੀਂ ਸੀ। ਖੁਸ਼ ਹੋਵਾਂਗੇ। ਖਡੂਰ ਸਾਹਿਬ ਵਾਲੀ ਸੀਟ ਜਿੱਥੇ ਭਾਈ ਅਮਰਤਪਾਲ ਸਿੰਘ ਦੇ ਫਨੋਮਨੇ ਕਰਕੇ ਕਾਫੀ ਜ਼ਿਆਦਾ ਬੱਲੇ ਬੱਲੇ ਹੈ, ਆਖਰੀ ਦਿਨਾਂ ਦੇ ਵਿੱਚ ਉੱਥੇ ਵੀ ਇੱਥੋਂ ਤੱਕ ਕਿ ਨੀਲੇ ਬਾਣੇ ਵਾਲੇ ਲੋਕ ਬੀਜੇਪੀ ਦੇ ਝੰਡੇ ਚੱਕ ਕੇ ਉੱਥੇ ਸਰਗਰਮ ਦੇਖੇ ਗਏ। ਇਹ ਖਾਲਿਸਤਾਨ ਦੇ ਝੰਡਾ ਬਰਦਾਰ ਬੇਸ਼ੱਕ ਹੋਣ, ਪਰ ਵੋਟਾਂ ਮੌਕੇ ਖਾਲਿਸਤਾਨ ਦੀ ਰੂਪ ਰੇਖਾ ਬਾਰੇ ਗੱਲ ਨਹੀਂ ਕਰਦੇ, ਕਿਉਂਕਿ ਚੋਣਾਂ ਦੀ ਨਾਮਜ਼ਦਗੀ ਭਰਨ ਵੇਲੇ ਇਹਨਾਂ ਵੀ ਬਾਕੀ ਉਮੀਦਵਾਰਾਂ ਵਾਂਗ ਸੰਵਿਧਾਨ ਦੀ ਰੱਖਿਆ ਕਰਨ ਦੀ ਸ਼ਰਤ ਉੱਤੇ ਸਹਿਮਤੀ ਜਤਾਈ ਹੈ। ਉਹ ਇੰਡੀਆ ਨੂੰ ਇਹ ਕਹਿ ਰਹੇ ਨੇ ਕਿ ਪੰਜਾਬ ਸੈਟੀਸਫਾਈ ਨਹੀਂ ਹੈਗਾ, ਪੰਜਾਬ ਦੇ ਵਿੱਚ ਲਾਂਬੂ ਬਿਸ਼ੱਕ ਦੀ ਨਾ ਲੱਗੇ ਹੋਏ ਦਿਖਦੇ ਹੋਣ, ਪਰ ਪੰਜਾਬ ਉੱਬਲਣ ਨੂੰ ਤਿਆਰ ਬੈਠਾ। ਦਿੱਲੀ ਦੇ ਸੰਘਾਸਣ ਉੱਤੇ ਜਲਦੀ ਬੈਠਣ ਜਾ ਰਹੇ ਸ਼ਾਸਕ ਨੂੰ ਪੰਜਾਬ ਜਿਵੇਂ ਕਹਿ ਰਿਹਾ ਹੋਵੇ ਸਾਡੇ ਨਾਲ ਗੱਲ ਕਰੋ, ਚਲੋ ਇਸ ਨੂੰ ਵੱਖਰੇ ਢੰਗ ਨਾਲ ਕਰਦੇ ਆ, ਸਾਨੂੰ ਧੱਕ ਕੇ ਕੰਧ ਨਾਲ ਨਾ ਲਾਓ, ਸਾਨੂੰ ਇਹ ਪਸੰਦ ਨਹੀਂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘੱਲੂਘਾਰਾ ਹਫ਼ਤਾ ਸ਼ੁਰੂ ਹੋ ਚੁੱਕਿਆ। ਸੰਸਾਰ ਭਰ ਦੇ ਵਿੱਚ ਸਿੱਖ ਸੰਗਤਾਂ ਵੱਲੋਂ ਜੂਨ 1984 ਨੂੰ ਜੋ ਭਾਰਤੀ ਹਕੂਮਤ ਨੇ ਖਾਲਸਾ ਪੰਥ ਉੱਤੇ, ਸਿੱਖ ਕੌਮ ਉੱਤੇ, ਸਿੱਖ ਰਾਸ਼ਟਰ ਉੱਤੇ ਹਮਲਾ ਬੋਲਿਆ ਸੀ, ਉਹਦੇ ਸੰਬੰਧ ਵਿੱਚ ਆਪੋ ਆਪਣੇ ਢੰਗ ਤਰੀਕਿਆਂ ਨਾਲ ਪ੍ਰੋਗਰਾਮ ਲੀਕੇ ਹੋਏ ਨੇ ਤੇ ਥਾਂ ਤੇ ਸਿੱਖ ਸੰਗਤਾਂ, ਸਿੱਖ ਜਥੇਬੰਦੀਆਂ ਇਸ ਮੌਕੇ ਉੱਤੇ ਜਿੱਥੇ ਹਿੰਦੁਸਤਾਨੀ ਕਹਿਰ ਨੂੰ ਚੇਤੇ ਕਰ ਰਹੇ ਨੇ, ਉੱਥੇ ਨਾਲ ਦੀ ਨਾਲ ਜੋ ਸਿੱਖ ਸੰਘਰਸ਼ ਦਾ ਨਿਸ਼ਾਨਾ ਖਾਲਿਸਤਾਨ, ਉਹਦੇ ਬਾਰੇ ਵੀ ਚਰਚਾ ਜਿਹੜੀ ਹੈਗੀ ਆ ਉਹ ਛਿੜੀ ਹੋਈ ਆ। ਤੇ ਬੜਾ ਚੰਗਾ ਆ ਕਿ ਇੱਕ ਪਾਸੇ ਹਿੰਦੁਸਤਾਨੀ ਸਿਸਟਮ ਨੇ ਭਾਰਤ ਦੀਆਂ ਚੋਣਾਂ ਕਰਾ ਕੇ ਲੋਕ ਸਭਾ ਦੀਆਂ ਆਪਦੇ ਹਿਸਾਬ ਨਾਲ ਸਿੱਖਾਂ ਦਾ ਹਿੰਦੂਕਰਨ ਜਾਂ ਹਿੰਦੀਕਰਨ ਜਾਂ ਹਿੰਦੁਸਤਾਨੀਕਰਨ ਕਰਨ ਉੱਤੇ ਲੱਕ ਬੰਨਿਆ ਹੋਇਆ। ਦੂਜੇ ਪਾਸੇ ਸਾਡੀ ਕੌਮ ਦੇ ਉਹ ਹਿੱਸੇ ਜਿਹੜੇ ਜਾਗੇ ਹੋਏ ਨੇ, ਜਿਨ੍ਹਾਂ ਨੂੰ ਪਤਾ ਹੈ ਕਿ ਸਾਡੇ ਨਾਲ ਕੀ ਵਾਪਰ ਰਿਹਾ, ਉਹ ਆਪਦੇ ਫਰਜ਼ ਨਿਭਾ ਰਹੇ ਨੇ, ਸਿੱਖਾਂ ਨੂੰ ਚੇਤੇ ਕਰਾ ਰਹੇ ਨੇ ਕਿ ਭੁੱਲਿਓ ਨਾ ਇਸ ਮੁਲਕ ਨੇ ਸਾਡਾ ਖੋਰਾ ਖੋਜ ਮਿਟਾਉਣ ਦਾ ਅਹਿਦ ਕੀਤਾ ਹੋਇਆ। ਇਹ ਚੇਤੇ ਰੱਖਿਓ ਕਿ ਆਪਾਂ ਆਪਣਾ ਨਿਸ਼ਾਨਾ ਜੋ 1984 ਦੇ ਸ਼ਹੀਦਾਂ ਦੇ ਖੂਨ ਨੇ ਆਪਣੇ ਲਹੂ ਨਾਲ ਇਸ ਧਰਤੀ ਦੀ ਹਿੱਕ ਉੱਤੇ ਲਿਖਿਆ, ਉਹ ਨਿਸ਼ਾਨਾ ਖਾਲਿਸਤਾਨ ਆ ਤੇ ਉਹਦੀ ਪ੍ਰਾਪਤੀ ਲਈ ਲੜਨਾ। ਤੋ ਅੱਜ ਜਦੋਂ ਆਪਾਂ ਇਹ ਪ੍ਰੋਗਰਾਮ ਇਸ ਮੌਕੇ 3 ਜੂਨ ਨੂੰ ਰਿਕਾਰਡ ਕਰ ਰਹੇ ਹਾਂ, ਤਾਂ ਕੱਲ ਨੂੰ 4 ਜੂਨ ਨੂੰ ਇਹ ਪਤਾ ਲੱਗ ਜਾਣਾ ਹੈ ਕਿ ਮੁਲਕ ਦੀ ਨਵੀਂ ਸਰਕਾਰ ਭਾਰਤ ਦੀ ਕਿਹੜੀ ਬਣੀ ਆ। ਬੀਜੇਪੀ ਵਾਲੇ ਹਾਕਮ ਬਣਨਗੇ ਕਿ ਕਾਂਗਰਸ ਵਾਲੇ ਹਾਕਮ ਬਣਨਗੇ। ਤੇ ਇੱਥੇ ਇੱਕ ਚਰਚਾ ਛਿੜੀ ਹੋਈ ਹੈ ਕਿ ਇਸ ਵਾਰ ਜਦੋਂ ਮੋਦੀ ਸੱਤਾ 'ਚ ਆਇਆ ਜੇ ਆਇਆ ਤਾਂ ਭਾਰਤ ਵਿੱਚ ਵਸਦੀਆਂ ਘੱਟ ਗਿਣਤੀਆਂ ਲਈ ਬਹੁਤ ਖਤਰਨਾਕ ਸਾਬਤ ਹੋਏ। ਸਾਰੇ ਸੰਸਾਰ ਵਿੱਚ ਹਿੰਦੂ ਰਾਸ਼ਟਰ ਦਾ ਰਾਮ ਰੌਲਾ ਤਾਂ ਹੈਗਾ ਹੀ ਹੈ,
ਨਾਲ ਦੀ ਨਾਲ ਭਾਰਤ ਵਿੱਚ ਘੱਟ ਗਿਣਤੀਆਂ ਦਾ ਘਾਣ, ਇਹ ਪੂਰਾ ਇਸ ਬਾਰੇ ਚਰਚਾ 'ਚ ਆ। ਤੇ ਇਸ ਬਾਰੇ ਸਾਡੀ ਕੌਮ ਨੇ ਕੀ ਸੋਚਣਾ ਜਾਂ ਕੀ ਕਹਿਣਾ, ਇਹ ਬੜਾ ਜ਼ਰੂਰੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਾਡੀ ਕੌਮ ਦੇ ਵਿੱਚ ਬਹੁਤ ਸਾਰੇ ਤਰ੍ਹਾਂ ਦੀ ਚਰਚਾ ਜਿਹੜੀ ਆ ਉਹ ਛਿੜੀ ਹੋਈ ਆ, ਤੇ ਹਰ ਤਰ੍ਹਾਂ ਦੇ ਬੰਦੇ ਨੂੰ ਲੱਗਦਾ ਕਿ ਜੋ ਮੈਂ ਕਹਿ ਰਿਹਾ ਇਹੀ ਸਭ ਤੋਂ ਅੰਤਮ ਸੱਚ ਵਾ, ਇਹੀ ਗੱਲ ਸਾਰੀ ਕੌਮ ਨੂੰ ਮੰਨਣੀ ਚਾਹੀਦੀ ਆ ਤੇ ਹੋਰ ਕੋਈ ਗੱਲ ਕਰਨੀ ਹੋਈ ਨਹੀਂ ਚਾਹੀਦੀ। ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਗੜਬੜਾਂ ਨੇ ਉਹ ਫਿਰ ਹੋਣੀਆਂ ਸੁਭਾਵਿਕ ਨੇ। ਤੋਂ ਇਸ ਮੌਕੇ ਜਿਹੜੀ ਵੀ ਧਿਰ ਦਾ ਜਾਂ ਜਿਹੜੀ ਵੀ ਸ਼ਖਸੀਅਤ ਦਾ ਪੰਥ ਵਿੱਚ ਮਾੜਾ ਜਿਹਾ ਨਾਂ ਬਣ ਜਾਂਦਾ, ਉਹਨੂੰ ਫਿਰ ਇਹ ਵੀ ਲੱਗਣ ਲੱਗ ਜਾਂਦਾ ਕਿ ਜਾਂ ਤਾਂ ਮੇਰੇ ਮਗਰ ਲੱਗ ਜਾਓ ਜਿਹੜੀ ਗੱਲ ਮੈਂ ਕਹਿ ਰਿਹਾ, ਤੇ ਜਾਂ ਫਿਰ ਮੇਰੇ ਸਾਹਮਣੇ ਖੜ ਜਾਓ। ਜਾਣੀ ਕਿ ਜਿਵੇਂ ਕਹੀਦਾ ਨਾ ਕਿ ਜਾਂ ਤਾਂ ਮੇਰੇ ਬੰਦੂਕ ਦੇ ਨਿਸ਼ਾਨੇ ਤੇ ਆ ਜਾਓ ਜਾਂ ਫਿਰ ਮੇਰੇ ਮਗਰ ਖੜ ਜਾਓ। ਇਹ ਕੋਈ ਬਹੁਤੀ ਵਧੀਆ ਗੱਲ ਨਹੀਂ ਹੈ। ਖਾਲਸਾ ਪੰਥ ਦਾ ਜਿਹੜਾ ਜੁਗਤ ਆ, ਜੋ ਸਿੱਖ ਇਤਿਹਾਸ ਆ ਜਾਂ ਸਾਡਾ ਸਿਧਾਂਤ ਆ, ਉਹ ਇਸ ਤਰ੍ਹਾਂ ਨਹੀਂ ਹੈ। ਅਸੀਂ ਰਲ ਮਿਲ ਕੇ ਜੋ ਸਾਂਝੀ ਰਾਇ ਬਣਦੀ ਆ ਉਹਦੇ ਵਿੱਚੋਂ ਅੱਗੇ ਵਧਣਾ ਹੁੰਦਾ। ਜਦੋਂ ਕਿਸੇ ਖਾਸ ਧਿਰ ਜਾਂ ਖਾਸ ਸ਼ਖਸੀਅਤ ਦਾ ਇੱਕ ਤਰਫਾ ਹੁਕਮ ਚੱਲਣ ਲੱਗ ਜੇ, ਉਹ ਫਿਰ ਤਾਨਾਸ਼ਾਹੀ ਵਾਲਾ ਕੰਮ ਬਣ ਜਾਂਦਾ। ਇਹਨਾਂ ਦਿਨਾਂ ਦੇ ਵਿੱਚ ਇਸ ਗੱਲ ਦੀ ਚਰਚਾ ਇਸ ਕਰਕੇ ਵੀ ਕਰਨੀ ਬਣਦੀ ਹੈ ਕਿ ਜਦੋਂ ਵੀ ਕਿਸੇ ਸ਼ਖਸੀਅਤ ਜਾਂ ਧਿਰ ਦੇ ਆਲੇ ਦੁਆਲੇ ਕਾਮਯਾਬੀ ਦਾ ਜਾਂ ਵਕਤੀ ਕਾਮਯਾਬੀ ਦਾ ਕੋਈ ਮਾਹੌਲ ਜਿਹਾ ਬਣਦਾ, ਉਦੋਂ ਫਿਰ ਬਾਕੀ ਧਿਰਾਂ ਨੂੰ ਉਹ ਪੈਰ ਦੀ ਜੁੱਤੀ ਜਾਂ ਪੈਰ ਦੀ ਜਿਹੜੀ ਧੂੜ ਮਿੱਟੀ ਆ ਉਹ ਤੋਂ ਵੀ ਹੇਠਾਂ ਸਮਝਣ ਲੱਗ ਜਾਂਦੇ ਆ। ਮੈਂ ਦੇਖ ਰਿਹਾ ਕਿ ਇੱਥੇ ਭਾਰਤ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ ਜਾਂ ਸ਼ਖਸੀਅਤਾਂ ਦੁਸ਼ਮਣ ਦੇ ਸਾਹਮਣੇ ਬਹਿ ਕੇ, ਜਿਵੇਂ ਗਰਾਊਂਡ 'ਚ ਜਦੋਂ ਖੇਡਦੇ ਹੁੰਦੇ ਆ ਨਾ, ਇੱਕ ਖਿਡਾਰੀ ਹੁੰਦਾ ਜਿਹੜਾ ਡੀ ਦੇ ਵਿੱਚ ਖੇਡਦਾ, ਜਿਹੜੇ ਬਿਲਕੁਲ ਦੁਸ਼ਮਣ ਦੇ ਸਾਹਮਣੇ ਖੜ ਕੇ ਖਾਲਿਸਤਾਨ ਦੇ ਏਜੰਡੇ ਨੂੰ ਸਮਰਪਿਤ ਹੋ ਕੇ ਆਪਦੇ ਢੰਗ ਤਰੀਕੇ ਨਾਲ ਸਰਗਰਮ ਆ, ਉਹਨਾਂ ਨੂੰ ਦੂਰ ਬੈਠ ਕੇ, ਪਰਾਂ ਬੈਠ ਕੇ ਆਪਦੇ ਢੰਗ ਤਰੀਕੇ ਨਾਲ ਉਹਨਾਂ ਦੀ ਵਿਆਖਿਆ ਕਰਕੇ, ਉਹਨਾਂ ਦੀ ਗੱਲਾਂ ਦੀ ਤੇ ਉਹਨਾਂ ਦੀ ਬੇਇੱਜ਼ਤੀ ਕਰਨੀ, ਉਹਨਾਂ ਨੂੰ ਲਾਉਣਾ, ਉਹਨਾਂ ਨੂੰ ਜਲੀਲ ਕਰਨਾ ਤੇ ਕਹਿਣਾ ਕਿ ਐ ਨਹੀਂ ਕਰਦੇ, ਉਹ ਨਹੀਂ ਕਰਦੇ। ਇਸ ਤਰੀਕੇ ਦਾ ਇੱਕ ਵਰਤਾਰਾ ਜਿਹੜਾ ਹੈਗਾ ਉਹ ਜ਼ੋਰ ਫੜਦਾ ਦਿਖ ਰਿਹਾ। ਹੁਣ ਜਿਨ੍ਹਾਂ ਨੇ ਇਸ ਧਰਤੀ ਉੱਤੇ ਪੰਜਾਬ ਦੇ ਵਿੱਚ ਬਹਿ ਕੇ ਖਾਲਿਸਤਾਨ ਦੀ ਸੇਵਾ ਕਰਨੀ ਹੈ, ਉਹਨਾਂ ਨੇ ਦੇਖਣਾ ਕਿ ਉਹਨਾਂ ਨੇ ਕਿਵੇਂ ਸੇਵਾ ਕਰਨੀ ਹੈ। ਜਿਹੜਾ ਪਰਾਂ ਬੈਠਾ ਭਰਾ ਸਾਡਾ, ਉਹ ਆਪਦੇ 'ਚ ਯੋਗ ਸੁਝਾਅ ਦੇਵੇ, ਜੇਕਰ ਉਹਦੀ ਗੱਲ ਬਿਲਕੁਲ ਜਾਇਜ਼ ਹੋਵੇ ਮੰਨਣ ਵਾਲੀ, ਉਹਦੇ ਉੱਤੇ ਚਰਚਾ ਕਰਕੇ ਪੰਜਾਬ ਵਿੱਚ ਵਿਚਰਦੇ ਸਿੱਖ ਉਹਨੂੰ ਮੰਨ ਵੀ ਲੈਣਗੇ। ਪਰ ਜੇ ਕੋਈ ਧੱਕੇ ਨਾਲ ਗਾਲਾਂ ਕੱਢ ਕੇ ਜਾਂ ਗੰਦ ਬਕ ਕੇ ਕਵੇ ਕਿ ਜਿਹੜਾ ਸਿੱਖ ਆਹ ਗੱਲ ਕਰਦਾ ਉਹ ਖਾਲਿਸਤਾਨੀ ਆ, ਬਾਕੀਆਂ ਦੇ ਮੈਂ ਸਰਟੀਫਿਕੇਟ ਕੈਂਸਲ ਕਰ ਦੂੰ, ਇਹੋ ਜਿਹੇ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਥ ਨੇ ਕਦੇ ਵੀ ਇਸ ਬਿਰਤੀ ਨੂੰ ਨਾ ਪ੍ਰਵਾਨ ਕੀਤਾ ਤੇ ਨਾ ਗਾਹਾਂ ਕਰਨਾ। ਮੈਨੂੰ ਬੜੀ ਅਫਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਕਿ ਇੱਥੇ ਪੰਜਾਬ ਵਿੱਚ ਵਿਚਰਦੇ ਸਿੱਖਾਂ ਦੀਆਂ ਮਜਬੂਰੀਆਂ, ਲੋੜਾਂ, ਸੀਮਾਵਾਂ ਨੂੰ ਸਮਝਣ ਦੀ ਬਜਾਏ ਹਿੱਕ ਧੱਕਾ ਕਰਨਾ, ਆਪਦੀ ਮਰਜ਼ੀ ਦੀ ਗੱਲ ਜੀ ਥੋਪੀ ਜਾਣੀ ਤੇ ਐਵੇਂ ਆਪਦੇ ਆਪ ਨੂੰ ਘੈਂਟ ਜਿਹਾ ਦਿਖਾਉਣ ਲਈ ਚੱਕਵੀਂ ਜੀ ਟੋਨ ਵਿੱਚ ਗਾਲਗੀ ਵਰਗੀ ਬੋਲੀ ਵਰਤਣੀ, ਇਹ ਕਹਿਣਾ ਕਿ ਅਸੀਂ ਫਿਰ ਐ ਤੇ ਉਹ ਆ। ਇਹ ਜਿਹੜੀ ਬਿਰਤੀ ਆ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੈਗੀ, ਪਰ ਅਸੀਂ ਉਹਨਾਂ ਵਰਗੀ ਟੋਨ ਬੋਲੀ ਨਾ ਹੀ ਵਰਤੀਏ ਤਾਂ ਚੰਗਾ ਆ। ਪਰ ਇਹ ਸਾਨੂੰ ਬੜਾ ਭੈੜਾ ਲੱਗਿਆ ਕਿ ਕੁਝ ਸੱਜਣਾ ਨੇ ਸਾਡੇ ਪ੍ਰੋਗਰਾਮਾਂ ਦੇ ਜਿਹੜੀ ਅਸੀਂ ਮੂਹਰੇ ਕੈਪਸ਼ਨ ਦਿੰਦੇ ਹਾਂ, ਹੁਣ ਜਦੋਂ ਅਸੀਂ 40 ਮਿੰਟ ਦਾ ਕੋਈ ਪ੍ਰੋਗਰਾਮ ਕਰਦੇ ਹਾਂ, ਉਹਦੇ 'ਚ ਖਾਲਿਸਤਾਨ ਬਾਰੇ, ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਕਰਕੇ ਇੱਕ ਪੂਰਾ ਪ੍ਰੋਗਰਾਮ ਲਿਖਦੇ ਹਾਂ, ਜਿਹਦੇ ਵਿੱਚ ਜੇ ਹਰ ਰੋਜ਼ ਹੀ ਕੈਪਸ਼ਨ ਮੂਹਰੇ ਖਾਲਿਸਤਾਨ ਦੇ ਹਿਸਾਬ ਨਾਲ ਕੱਢੀ ਹੋਵੇ ਤਾਂ ਉਹ ਸੰਭਵ ਨਹੀਂ। ਹਰ ਰੋਜ਼ ਕਿਸੇ ਨਵੇਕਲੇ ਮਸਲੇ ਦੇ ਆਧਾਰ ਦੇ ਉੱਤੇ ਆਪਦੀ ਗੱਲ ਕਰਾ ਕੇ ਐਂਡ ਅਸੀਂ ਇਹ ਕੱਢਣਾ ਹੁੰਦਾ ਕਿ ਖਾਲਿਸਤਾਨ ਵਗੈਰਾ ਗੁਜ਼ਾਰਾ ਨਹੀਂ, ਤੇ ਉਹਦੇ ਪ੍ਰਤੀ ਰੌਚਕਤਾ ਪੈਦਾ ਕਰ ਲਈ ਜਾਂ ਜਿਹੜਾ ਸਰੋਤਾ ਜਾਂ ਨਵਾਂ ਬੰਦਾ ਉਹਨੂੰ ਇਹ ਲੱਗੇ ਕਿ ਯਾਰ ਇਹਦੇ ਮੈਂ ਸੁਣਾ ਤਾਂ ਸਹੀ ਜਾਂ ਦੇਖਾ ਤਾਂ ਸਹੀ, ਉਹਦੇ ਹਿਸਾਬ ਨਾਲ ਅਸੀਂ ਕੈਪਸ਼ਨ ਬਣਾਉਂਦੇ ਹਾਂ। ਤੇ ਜਿਹੜੇ ਮੂਰਖ ਨੂੰ ਇਹ ਨਹੀਂ ਪਤਾ ਹੈਗਾ ਕਿ ਮੈਂ ਸਾਰੀ ਗੱਲ ਸੁਣਾ ਤੇ ਸੁਣ ਕੇ ਫਿਰ ਤੱਤ ਕੱਢਾਂ ਕਿ ਇਹਨਾਂ ਨੇ ਜੇ 40 ਮਿੰਟ ਬੋਲਿਆ ਤਾਂ ਬੇਸ਼ੱਕ ਇਹਨਾਂ ਨੇ ਬਾਦਲ ਦਲ ਦੀ ਚਰਚਾ ਕੀਤੀ, ਕਾਂਗਰਸ ਦੀ ਚਰਚਾ ਕੀਤੀ, ਭਾਜਪਾ ਦੀ ਚਰਚਾ ਕੀਤੀ,
ਕਿਸੇ ਭਾਰਤ ਲੈਵਲ ਦੇ ਇੰਡੀਆ ਲੈਵਲ ਦੇ ਮਸਲੇ ਦੀ ਗੱਲ ਕੀਤੀ, ਕਿਸੇ ਗੁਰਦੁਆਰੇ ਦੇ ਵਿੱਚ ਹੋਈ ਬੇਅਦਬੀ ਦੀ ਗੱਲ ਕੀਤੀ, ਜਾਂ ਇੰਟਰਨੈਸ਼ਨਲ ਲੈਵਲ ਤੇ ਭਾਈ ਨਿੱਜਰ ਦੇ ਕਤਲ ਦੀ ਜਾਂ ਭਾਈ ਪੰਨੂ ਦੇ ਕਤਲ ਦੀ ਸਾਜ਼ਿਸ਼ ਬੇਨਕਾਬ ਹੋਣ ਬਾਰੇ ਚਰਚਾ ਕੀਤੀ। ਜਿਹੜਾ ਵਿਸ਼ਾ ਮਰਜ਼ੀ ਫੜਿਆ ਪਰ ਨਾ ਪਾ ਕੇ ਐਂਡ ਕੀ ਕੀਤਾ, ਅੰਤ ਕਿੱਥੇ ਲਿਆ ਕੇ ਨਿਬੇੜਿਆ ਕਿ ਸਿੱਖੋ ਜੇ ਬਚਣਾ ਆ ਤਾਂ ਖਾਲਿਸਤਾਨ ਜ਼ਰੂਰੀ ਹੈ। ਹੁਣ ਜਿਸ ਬੰਦੇ ਨੂੰ ਇਹ ਸਿੱਧੀ ਜੀ ਗੱਲ ਇੰਨੀ ਸੌਖੀ ਸਮਝ ਨਹੀਂ ਆ ਰਹੀ, ਉਹ ਆਪਦੇ ਆਪ ਨੂੰ ਸਮਝੇ ਵੀ ਮੈਂ ਖਾਲਿਸਤਾਨ ਦਾ ਸਭ ਤੋਂ ਵੱਡਾ ਝੰਡਾ ਬਰਦਾਰ ਹਾਂ, ਕਿਉਂਕਿ ਇਹਨਾਂ ਨੇ ਤਾਂ ਜੀ ਬਾਦਲ ਅੱਖਰ ਲਿਖਤਾ, ਇਹਦਾ ਫਿਰ ਬਾਹਲੀ ਭੇੜੇ ਆ। ਫਲਾਨਿਆਂ ਨੇ ਜੀ ਨਿੱਜਰ ਅੱਖਰ ਲਿਖਿਆ, ਉਹ ਬਹੁਤ ਮਾੜੇ ਆ। ਫਲਾਨਿਆਂ ਨੇ ਮਤਲਬ ਅੱਖਰ ਦੇ ਮਗਰ ਪੈ ਕੇ ਆਪਦੀ ਰਾਏ ਬਣਾਉਣੀ। ਇਹੋ ਜਿਹੇ ਜਿਹੜੇ ਵਿਚਾਰੇ ਸਾਡੇ ਭਰਾ ਨੇ, ਉਹਨਾਂ ਨੂੰ ਮੱਥਾ ਟੇਕੀਏ ਵੀ ਤੁਹਾਨੂੰ ਤੁਹਾਡੀ ਸੋਚ ਮੁਬਾਰਕ। ਸੱਚੇ ਪਾਤਸ਼ਾਹ ਨੇ ਸਾਨੂੰ ਜਿਹੜੀ ਸਮੱਤ ਸੇਧ ਬਖਸ਼ੀ ਆ ਕਿ ਸਾਰੇ ਤਰ੍ਹਾਂ ਦੇ ਮਸਲਿਆਂ ਦੇ ਉੱਤੇ ਚਰਚਾ ਕਰਨੀ ਚਾਹੀਦੀ ਹੈ। ਗੱਲ ਕੋਈ ਨਾ ਛੱਡੋ, ਪਰ ਆਪ ਦਾ ਝੰਡਾ ਨਾ ਛੱਡੋ, ਆਪ ਦਾ ਏਜੰਡਾ ਨਾ ਛੱਡੋ। ਆਪਦੇ ਏਜੰਡੇ ਉੱਤੇ ਕਾਇਮ ਰਹਿ ਕੇ, ਆਪਦੇ ਝੰਡੇ ਨੂੰ ਪੂਰਾ ਬੁਲੰਦ ਕਰਕੇ, ਚਾਹੇ ਤੁਸੀਂ ਦੁਸ਼ਮਣ ਦੇ ਘੇਰੇ ਵਿੱਚ ਵੀ ਬੈਠੇ ਹੋ। ਮੈਂ ਇੱਕ ਇੱਥੇ ਤੁਹਾਨੂੰ ਕੁਝ ਗੱਲਾਂ ਦੱਸਣੀਆਂ ਚਾਹੁੰਦਾ। ਖਾੜਕੂ ਸੰਘਰਸ਼ ਦੇ ਦਿਨਾਂ ਦੇ ਵਿੱਚ ਇੱਕ ਖਾੜਕੂ ਕਾਬੂ ਆ ਗਿਆ, ਗ੍ਰਿਫਤਾਰ ਹੋ ਗਿਆ। ਉਹਨੇ ਉਸੇ ਵੇਲੇ ਕਿਹਾ ਕਿ ਬਹੁਤ ਵਧੀਆ ਹੋ ਗਿਆ, ਇਹ ਤਾਂ ਚੋਣਾਂ ਦੇ ਖਿਲਾਫ ਨੇ ਤੇ ਮੈਂ ਚੋਣਾਂ ਦੇ ਹੱਕ ਵਿੱਚ ਹਾਂ। ਮੈਂ ਤਾਂ ਚਾਹੁੰਦਾ ਸਾਂ ਤੇ ਵੀ ਇਹ ਖਾੜਕੂਆਂ ਦਾ ਰਾਏ ਮੈਨੂੰ ਠੀਕ ਨਹੀਂ ਲੱਗਦੀ। ਉਹ ਅਫਸਰਾਂ ਨੂੰ ਲੱਗਿਆ ਕਿ ਇਹ ਤਾਂ ਬੰਦਾ ਕੰਮ ਦਾ, ਇਹਨੂੰ ਆਪਾਂ ਜਿਉਂਦਾ ਰੱਖੀਏ, ਤੋਂ ਲੋਕਾਂ ਨੂੰ ਅਪੀਲਾਂ ਕਰਾਵਾਂਗੇ ਤੇ ਲੋਕਾਂ ਨੂੰ ਦਿਖਾਵਾਂਗੇ ਵੀ ਦੇਖੋ ਖਾੜਕੂ ਤਾਂ ਆਪ ਜਿਹੜੇ ਨੇ ਇਸ ਗੱਲੋਂ ਆਡੋ ਪਾਟ ਹੋਏ ਨੇ। ਪਰ ਉਹਨੇ ਇਸੇ ਸਮੇਂ ਦੌਰਾਨ ਇੱਕ ਤਾਂ ਉਹਦਾ ਬਚਾਅ ਦਾ, ਕਿਉਂਕਿ ਨਹੀਂ ਤਾਂ ਚੱਕ ਕੇ ਮੁਕਾਬਲਾ ਬਣਾ ਦੇਣਾ ਸੀ, ਉਹਦੇ ਬਚਾਅ ਦਾ ਜੁਗਾੜ ਬਣ ਗਿਆ ਤੇ 2-4 ਦਿਨਾਂ ਦੇ ਵਿੱਚ ਉਸ ਬੰਦੇ ਦਾ ਕਿਸੇ ਤਰੀਕੇ ਨਾਲ ਦੂਜੀ ਧਿਰ ਨੂੰ, ਜਿਹੜੇ ਉਹਦੇ ਸਾਥੀ ਸੀ, ਉਹਨਾਂ ਤੇ ਸੁਨੇਹਾ ਲੱਗ ਗਿਆ। ਅੰਤ ਉਹਨੂੰ ਛੁਡਵਾ ਕੇ ਲੈ ਗਏ ਤੇ ਉਹੀ ਖਾੜਕੂ ਨੇ ਫਿਰ ਜਿਹੜਾ ਉਹਨਾਂ ਦੀ ਜਥੇਬੰਦੀ ਦਾ ਜਾਂ ਉਸ ਮੌਕੇ ਖਾੜਕੂ ਸੰਘਰਸ਼ ਦਾ ਏਜੰਡਾ ਸੀ, ਉਹਦੇ ਵੱਲ ਫਿਰ ਧਿਆਨ ਦਿੱਤਾ ਕਿ ਉਦੋਂ ਸੀਗਾ ਮੈਂ ਪੁਲਿਸ ਦੀ ਹਿਰਾਸਤ ਵਿੱਚ, ਉਦੋਂ ਜੋ ਕੁਝ ਕਿਹਾ ਉਹ ਵੱਖਰੀ ਗੱਲ ਆ, ਪਰ ਅਸਲੀ ਏਜੰਡਾ ਸਾਡਾ ਇਹ ਹੈ। ਸੋ ਜਿਹੜਾ ਅਸਲੀ ਏਜੰਡੇ ਨੂੰ ਸਮਰਪਿਤ ਬੰਦਾ ਹੈ, ਉਹਦੀ ਉਹ ਗੱਲ ਕਾਇਮ ਰੱਖਣੀ ਪੈਂਦੀ ਹੈ। ਹੁਣ ਜਿਹੜੇ ਵਿਚਾਰੇ ਕੈਨੇਡਾ ਅਮਰੀਕਾ ਵਰਗੇ ਮੁਲਕਾਂ 'ਚ ਬੈਠੇ ਆ ਸਾਡੇ ਭਰਾ, ਜਿਨ੍ਹਾਂ ਨੇ ਕਦੇ ਇੱਥੇ ਸੀਏ ਸਟਾਫ ਦਾ ਜਾਂ ਥਾਣੇ ਕਚਹਿਰੀ ਦਾ ਛਿੱਤਰ ਵਰਦਾ ਨਹੀਂ ਦੇਖਿਆ, ਉਹਨਾਂ ਨੂੰ ਪ੍ਰੈਕਟੀਕਲ ਗੱਲ ਦੀ ਸਮਝ ਘੱਟ ਵਾ। ਚੋਟੀ ਦਾ ਖਾਲਿਸਤਾਨੀ ਕਹਾਉਣਾ ਤੇ ਚੋਟੀ ਦਾ ਖਾਲਿਸਤਾਨੀ ਹੋਣਾ, ਇਹ 'ਚ ਮਾਮੂਲੀ ਜਿਹਾ ਫਰਕ ਆ ਅੱਖਰ ਦੇ ਵਿੱਚ, ਕਹਾਉਣ ਤੇ ਹੋਣ 'ਚ, ਪਰ ਉਹ ਪ੍ਰੈਕਟੀਕਲ ਬੰਦੇ ਨੂੰ ਛੇਤੀ ਸਮਝ ਆ ਜਾਂਦੀ ਹੈ। ਮੈਂ ਤੁਹਾਨੂੰ ਗੱਲ ਦੱਸਦਾ ਕਿ ਇੱਥੇ CIA ਸਟਾਫ ਦੇ ਵਿੱਚ ਜਦੋਂ ਭਾਈ ਜਗਤਾਰ ਸਿੰਘ ਹਵਾਰਾ 2005 ਦੇ ਵਿੱਚ 8 ਜੂਨ ਨੂੰ ਗ੍ਰਿਫਤਾਰ ਹੋਏ ਆ, ਉਸੇ ਸ਼ਾਮ ਨੂੰ ਉਹ ਪਟਿਆਲਿਓਂ ਕੁਝ ਸਿੰਘਾਂ ਨਾਲ, ਭਾਈ ਬਲਜੀਤ ਸਿੰਘ ਭਾਊ ਤੇ ਹੋਰ ਸੀਗੇ 2 ਸਿੰਘ, ਉਹ ਉੱਥੇ ਫੜੇ ਗਏ ਪਟਿਆਲੇ। ਮੈਨੂੰ ਤੇ ਭਾਈ ਕੰਵਰਪਾਲ ਸਿੰਘ ਨੂੰ ਅੰਮ੍ਰਿਤਸਰੋਂ ਦਲ ਖਾਲਸਾ ਦਫ਼ਤਰ ਤੋਂ ਗ੍ਰਿਫਤਾਰ ਕਰਕੇ ਸਾਡਾ ਰਿਮਾਂਡ ਲੈ ਗਏ ਤੇ ਮਾਲ ਮੰਡੀ ਜਿਹੜਾ ਇੱਥੇ ਬੁੱਚੜਖਾਨਾ ਉੱਥੇ ਲੈ ਗਏ। ਤੇ ਉੱਥੇ ਜਦੋਂ ਗੱਲਬਾਤ ਚੱਲੀ ਤਾਂ ਅਸੀਂ ਦੂਜੇ ਤੀਜੇ ਦਿਨ ਉੱਥੇ ਪ੍ਰਤਾਪ ਸਿੰਘ ਨਾਂ ਦਾ ਇੱਕ ਇੰਟਰੋਗੇਟਰ ਸੀ, ਜਸਵੀਰ ਸਿੰਘ ਬੜਾ ਉੱਥੇ ਇੱਕ ਜਿਹੜਾ ਜ਼ਿਆਦਾ ਚਾਲੂ ਪੁਰਜਾ ਮੰਨਿਆ ਜਾਂਦਾ ਸੀ, ਹਰਬਰਿੰਦਰ ਸਿੰਘ DSP ਹੁੰਦਾ ਸੀ, ਹੋਰ ਕਈ ਸੀ, ਹਰਵਿੰਦਰਪਾਲ ਸਿੰਘ, ਇਹ ਸਾਰੇ ਚਲੋ ਕਈ ਅਫਸਰ ਸੀ। ਉੱਥੇ ਇੱਕ ਦਿਨ ਜਿਹੜਾ ਪ੍ਰਤਾਪ ਸਿੰਘ ਜਿਹਦੇ ਕੋਲੇ ਮੇਰੀ ਉਹ ਡੋਜੀਅਰ ਸੀ ਜਾਂ ਮੇਰਾ ਫਾਈਲ ਚੱਲਦੀ ਸੀ, ਉਹ ਇੱਕ ਦਿਨ ਗੱਲਾਂ ਕਰਨ ਲੱਗ ਗਿਆ ਵੀ ਜਦੋਂ ਇੱਥੇ ਸਾਡੇ ਕੋਲੇ ਜਿਹੜੇ ਖਾੜਕੂ ਸੰਘਰਸ਼ ਵੇਲੇ ਵੀ ਜਾਂ ਹੁਣ ਵੀ ਕਈ ਬੰਦੇ ਫੜੇ ਹੋਏ ਆ ਜਾਂਦੇ ਆ, ਉਹ ਕਈ ਵਾਰ ਸਾਨੂੰ ਯਕੀਨ ਕਰਵਾਉਣ ਲੱਗ ਜਾਂਦੇ ਆ ਕਿ ਜੀ ਮੈਂ ਤਾਂ ਚਲੋ ਫਲਾਨੇ ਦੇ ਮਗਰ ਲੱਗ ਕੇ ਪੰਗਾ ਲੈ ਬੈਠਿਆ ਜੀ, ਅੱਜ ਤੋਂ ਬਾਅਦ ਆਪਾਂ ਜੇ ਨਿਕਲ ਗਏ, ਆਪਾਂ ਇਸ ਕੇਸ ਤੋਂ ਬਾਅਦ ਆਪਾਂ ਨਹੀਂ ਇਸ ਰਾਹ ਪੈਂਦੇ। ਕਹਿੰਦੇ ਵੀ ਸਾਨੂੰ ਅੰਦਰੋਂ ਪੂਰਾ ਦਿਲੋਂ ਯਕੀਨ ਕਰਾਉਣ ਲੱਗੇ ਹੁੰਦੇ ਆ ਤੇ ਉਹਦੇ ਚਿਹਰੇ ਮੋਹਰੇ ਤੋਂ, ਬਾਡੀ ਲੈਂਗੁਏਜ ਤੋਂ ਦੂਜਾ ਬੰਦਾ ਭੁਲੇਖਾ ਵੀ ਖਾ ਸਕਦਾ ਵੀ ਸ਼ਾਇਦ ਇਹਦਾ ਦਿਲ ਬਦਲ ਗਿਆ। ਪਰ ਸਾਡਾ ਤਜਰਬਾ ਹੁਣ ਇੱਥੇ ਅਸੀਂ ਇੰਨੇ ਟਾਈਮ ਤੋਂ ਕ੍ਰਾਈਮ ਨੂੰ ਜਾਂ ਇਸ ਸਾਰੀ ਲਹਿਰ ਨੂੰ ਡੀਲ ਕਰਦੇ ਆ, ਲੋਕਾਂ ਨੂੰ ਪੜ੍ਹਨਾ ਸਿੱਖਣਾ ਸਮਝ ਲਿਆ, ਤੇ ਕਹਿੰਦਾ ਹੁਣ ਸਾਨੂੰ ਇਸ ਗੱਲ ਦਾ ਪੱਕਾ ਪਤਾ ਹੁੰਦਾ ਵੀ ਦਿਲੋਂ ਅਸਲ ਵਿੱਚ ਇਹ ਕਹਿ ਰਿਹਾ ਵੀ ਇੱਕ ਵਾਰੀ ਮੈਨੂੰ ਆਹ ਤੇਰੇ ਮਾਲ ਮੰਡੀ ਦੀ ਆਹ ਜਿਹੜੀ ਹੈਗੀ ਆ ਬਾਉਂਡਰੀ, ਇਹ ਟੱਪਣ ਦੇ, ਜੇ ਕਿਸੇ ਤਰੀਕੇ ਨਾਲ ਮੈਂ ਨਿਕਲ ਗਿਆ ਫਿਰ ਮੈਂ ਤੈਨੂੰ ਦੱਸੂ ਕਿ ਮੈਂ ਕੀ ਹਾਂ ਤੇ ਤੁਸੀਂ ਕੀ। ਇਹ ਉਸ ਅਫਸਰ ਦੀ ਕਹੀ ਹੋਈ ਗੱਲ ਮੈਂ ਸਦਾ ਕਈ ਵਾਰ ਮੈਂ ਦੂਜਾ ਭੈਣ ਭਰਾਵਾਂ ਨੂੰ ਸੁਣਾਉਣਾ ਹੁੰਦਾ ਕਿ ਕਿਸੇ ਬੰਦੇ ਦਾ ਇਹ ਕਹਿਣਾ ਕਿਸੇ ਵੇਲੇ, ਕਿਸੇ ਪਲ, ਕਿਸੇ ਮਾਹੌਲ ਵਿੱਚ ਕਿ ਜੀ ਮੈਂ ਤਾਂ ਖਾਲਿਸਤਾਨ ਨਾਲ ਸਹਿਮਤ ਨਹੀਂ ਜਾਂ ਖਾੜਕੂ ਲਹਿਰ ਨਾਲ ਮੈਂ ਸਹਿਮਤ ਨਹੀਂ, ਉਹ ਪੂਰਾ ਮੁਕੰਮਲ ਸੱਚ ਨਹੀਂ ਹੁੰਦਾ। ਹੋ ਸਕਦਾ ਉਸ ਵੇਲੇ, ਉਸ ਪਲ, ਉਹਦੇ ਹਾਲਾਤ ਇਹ ਕਹਿ ਕੇ ਹੀ ਉਹਨੂੰ
ਸੁਰਖਰੂ ਕਰਦੇ ਹੋਣ ਤੇ ਬਾਅਦ ਵਿੱਚ ਉਹਨੇ ਵੱਡੀ ਛਾਲ ਮਾਰਨੀ ਹੋਵੇ। ਜਦੋਂ ਕੋਈ ਭਲਵਾਨ ਵੱਡੀ ਲੰਮੀ ਛਾਲ ਮਾਰਦਾ, ਕਈ ਵਾਰ ਉਹਨੂੰ ਪਿੱਛੇ ਨੂੰ ਹੋਣਾ ਪੈਂਦਾ। ਜਦੋਂ ਪਿੱਛੇ ਨੂੰ ਮੁੜ ਰਿਹਾ ਹੋਵੇ ਤੇ ਕੋਈ ਮੂਰਖ ਇਹ ਕਵੇ ਵੀ ਇਹਨੇ ਕਾਹਦੀ ਛਾਲ ਮਾਰਨੀ ਹੈ, ਤਾਂ ਪਿੱਛੇ ਨੂੰ ਮੁੜਿਆ ਜਾਂਦਾ, ਪਰ ਉਹ ਪਿੱਛੇ ਨੂੰ ਜਿੰਨਾ ਮੁੜਦਾ ਉਹਨਾਂ ਅੱਗੇ ਨੂੰ ਲੰਬੀ ਤੇ ਵਧੀਆ ਛਾਲ ਮਾਰਦਾ। ਇਵੇਂ ਹੀ ਕਈ ਵਾਰ ਕਿਸੇ ਹਾਲਾਤ ਵਿੱਚ ਕੋਈ ਬੰਦਾ ਜਦੋਂ ਆਪਦੇ ਜਿਹੜੇ ਖਾੜਕੂ ਸੰਘਰਸ਼ ਦੇ ਦਿਨਾਂ ਦੇ ਵਿੱਚ ਜਿਹੜੇ ਤਾਂ ਕੈਟ ਟਾਊਟ ਜਾਂ ਕਈ ਫੁਕਰੇ ਵੀ ਹੁੰਦੇ ਸੀ, ਉਹਨਾਂ ਨੇ ਤਾਂ ਜ਼ਿਆਦਾ ਚੌੜੇ ਹੋ ਕੇ ਦਰਸਾਉਣਾ ਕਿ ਆਪਾਂ ਤਾਂ ਘੈਂਟ ਖਾੜਕੂ ਆ ਜੀ, ਤੇ ਜਿਹੜੇ ਅਸਲੀ ਖਾੜਕੂ ਹੁੰਦੇ ਸੀ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਪਿਆ ਹੁੰਦਾ ਸੀਗਾ ਵੀ ਜਿਸ ਘਰ ਵਿੱਚ ਰਹੇ ਹੋਏ ਆ ਜਾਂ ਜਿਸ ਥਾਂ ਤੇ ਠਾਰ ਲਈ ਆ, ਜਿਸ ਭਰਾ ਨੇ ਸਾਡਾ ਇੱਥੇ ਟਿਕਾਣਾ ਕਰਵਾਇਆ, ਉਹਨੂੰ ਕਿਤੇ ਵਿਪਤਾ ਨਾ ਪੈ ਜੇ, ਉਹ ਪੂਰਾ ਜ਼ੋਰ ਲਾ ਕੇ ਇਹ ਦਰਸਾਉਣ ਤੇ ਲੱਗੇ ਹੁੰਦੇ ਸੀਗੇ ਵੀ ਅਸੀਂ ਤਾਂ ਇਹੋ ਜਿਹੇ ਕੰਮਾਂ ਤੇ ਰਾਹ ਹੀ ਨਹੀਂ ਪੈਂਦੇ ਜੀ, ਅਸੀਂ ਤਾਂ ਆਹ ਕੰਮ ਕਰਦੇ ਹਾਂ। ਅਸੀਂ ਤਾਂ ਜਿਹੜਾ ਵੀ ਉਹਨਾਂ ਨੇ ਉਸ ਮੌਕੇ ਬਣਾਇਆ ਹੁੰਦਾ ਸੀ ਵੀ ਇਹ ਤਾਂ ਜੀ ਬੈਂਕ 'ਚ ਲੱਗਿਆ ਹੋਇਆ, ਜਾਂ ਇਹ ਤਾਂ ਬਾਹਲੀ ਵਾਰ ਕਹਿ ਦੇਣਾ ਮੈਡੀਕਲ ਲਾਈਨ ਦਾ ਦਵਾਈਆਂ ਦਾ ਸਪਲਾਈ ਕਰਨ ਦਾ ਕੰਮ ਆ ਜੀ, ਆਪਣਾ ਤਾਂ ਮੈਡੀਕਲ ਸਟੋਰ ਆ। ਤੇ ਮੈਂ ਖੁਦ ਬਾਹਲੀ ਵਾਰ ਉਦੋਂ ਜਦੋਂ ਕਿਤੇ ਬਹਿਣਾ ਤੇ ਇਹੀ ਕਹਿਣਾ ਜੀ ਮੈਡੀਕਲ ਲਾਈਨ ਦੇ ਵਿੱਚ ਮੈਡੀਕਲ ਸਟੋਰ ਵਾ, ਤੇ ਉੱਥੇ ਅਸੀਂ ਦਵਾਈਆਂ ਦੇ ਆਰਡਰ ਲੈਣ ਜਾਂਦੇ ਹੁੰਦੇ। ਤੋ ਜਿਹੜਾ ਇਸ ਤਰੀਕੇ ਦਾ ਹਿਸਾਬ ਕਿਤਾਬ ਹੈ, ਜਿਹੜਾ ਵਿੱਚ ਦੀ ਵਿਚਰਿਆ ਹੈ ਬੰਦਾ, ਉਹਨੂੰ ਪਤਾ ਕਿ ਕਿੰਨੇ ਬਲ ਫਰੇਬ, ਪਰ ਨਿਸ਼ਾਨਾ ਤਾਂ ਉਹੀ ਹੁੰਦਾ। ਹੁਣ ਭਾਈ ਹਰਜਿੰਦਰ ਸਿੰਘ ਜੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੋਨੇ ਜਾਣਿਆਂ ਦੇ, ਜਾਂ ਇੱਥੇ ਇੱਕ ਮੈਂ ਆਪਦੇ ਕੰਪਿਊਟਰ ਤੇ ਇੱਕ ਫੋਲਡਰ ਬਣਾਇਆ ਹੋਇਆ ਜਿੱਥੇ ਮੇਰੇ ਸਿੱਖ ਸੰਘਰਸ਼ ਦੇ ਉਹ ਹੀਰੋ ਜਿਨ੍ਹਾਂ ਦੀਆਂ ਫੋਟੋਆਂ ਦੇਖ ਕੇ ਕਈ ਵਾਰੀ ਮਨ 'ਚ ਵਿਰਾਗ ਆਉਂਦਾ ਵੀ ਉਦੋਂ ਹੀ ਇਹਨਾਂ ਦੇ ਨਾਲ ਸਾਡੇ ਵਰਗਿਆਂ ਨੇ ਇੱਥੇ ਬਚ ਕੇ ਕੀ ਲੈਣਾ ਸੀ, ਅੱਜ ਜਿਹੋ ਜਿਹਾ ਮਾਹੌਲ ਦੇਖ ਰਹੇ ਆ। ਪਰ ਪਤਾ ਨਹੀਂ ਸੱਚੇ ਪਾਤਸ਼ਾਹ ਦਾ ਕੀ ਹਿਸਾਬ ਕਿਤਾਬ ਆ ਕਿ ਕੀ ਕੁਝ ਦਿਖਾਉਣਾ ਹੁੰਦਾ, ਉਹ ਉਹਦੇ ਹੱਥ 'ਚ ਆ। ਤੇ ਉਹਨਾਂ ਭੈਣ ਭਰਾਵਾਂ ਦੇ ਯੋਧਿਆਂ ਦਾ ਇੱਕ ਫੋਲਡਰ ਬਣਾਇਆ ਹੈ ਜਿਨ੍ਹਾਂ 'ਚ ਉਹਦੀਆਂ ਕਲੀਨ ਸ਼ੇਵਡ ਫੋਟੋਆਂ ਨੇ। ਤੇ ਜਦੋਂ ਉਹਨਾਂ ਨੇ ਮੂੰਹ ਸਿਰ ਮਨਾਏ, ਜਦੋਂ ਦਿੱਲੀ ਗਏ ਨੇ, ਜਦੋਂ 84-84 ਦੇ ਅਟੈਕ ਤੋਂ ਫੌਰਨ ਬਾਅਦ ਗਰੁੱਪ ਦਿੱਲੀ ਗਿਆ ਜੀ, ਭਾਈ ਦਲਜੀਤ ਸਿੰਘ ਬਿੱਟੂ, ਕੁੱਕੀ ਸੁੱਖੀ ਹੋਣੀ ਤੇ ਆਹ ਪੈਂਟੇ ਹੋਣੀ ਇੱਥੇ ਵਾਲੇ ਛੱਜਲ ਵੱਡੀ ਵਾਲੇ, ਹੋਰ ਇਹ ਜਿੰਦੇ ਹੋਣੀ, ਇਹ ਸਾਰਿਆਂ ਨੇ ਉੱਥੇ ਜੋ ਕੁਝ ਕੀਤਾ ਆਪਾਂ ਨੂੰ ਪਤਾ। ਉਹ ਸਾਰਾ ਕੁਝ ਤਾਂ ਕਰ ਸਕੇ ਜਦੋਂ ਉਹਨਾਂ ਨੇ ਮੂੰਹ ਸਿਰ ਮਨਾ ਲਈ। ਇੱਕ ਵਾਰੀ ਇੱਥੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਕਲੀਨ ਸ਼ੇਵਡ ਫੋਟੋ ਸੀਗੀ, ਮੈਂ ਦੇਖ ਕੇ ਮੈਂ ਹੈਰਾਨ ਹੋ ਗਿਆ ਵੀ ਇੰਨਾ ਇਹਨਾਂ ਦਾ ਰੂਪ ਬਦਲ ਰਿਹਾ ਸੀ। ਤੇ ਭਾਈ ਆਪਣਾ ਭੂਸ਼ਣ ਕਹਿੰਦੇ ਹੁੰਦੇ ਸੀਗੇ ਭਾਈ ਮਨਜਿੰਦਰ ਸਿੰਘ ਈਸੀ, ਜਿਨ੍ਹਾਂ ਨੇ ਰਾਡੂ ਵਾਲੀ ਕਿਡਨੈਪਿੰਗ 'ਚ ਡਾਕਟਰ ਪ੍ਰੀਤਮ ਸਿੰਘ ਸੇਖੋਂ ਦੇ ਨਾਲ, ਤੋਂ ਹੋਰ ਇਹ ਸਾਰਿਆਂ ਦੇ ਬਾਰੇ ਜਦੋਂ ਇਹ ਗੱਲਾਂ ਮੈਂ ਤਾਂ ਕਰ ਰਿਹਾ ਕਿ ਜਿਹੜੇ ਭਰਾ ਸਾਡੇ ਐਵੇਂ ਸਮਝਦੇ ਆ ਵੀ ਫਲਾਣੇ ਦਾ ਮੂੰਹ ਸਿਰ ਮੁੰਨ ਲਿਆ, ਫਲਾਨਾ ਤਾਂ ਐ ਹੋ ਗਿਆ, ਤੇ ਉਹ ਇੱਕ ਵਕਤ ਹੁੰਦਾ ਜਿਹੜੀ ਉੱਥੇ ਵਕਤ ਦੀ ਲੋੜ ਦੇ ਵਿੱਚੋਂ ਉਹਨਾਂ ਨੂੰ ਉਹ ਕਦਮ ਚੱਕਣਾ ਪਿਆ। ਸੋ ਇੱਥੇ ਇਹ ਵੀ ਚੇਤੇ ਰੱਖੋ ਵੀ ਭਾਈ ਦਿਲਾਵਰ ਸਿੰਘ ਜਿਹੜਾ ਸਾਡੇ ਬਿਆਨ ਤੇ ਬੁੱਚੜ ਨੂੰ ਉਡਾਉਣ ਵਾਲੇ ਸਾਜ਼ਿਸ਼ ਵਾਲਾ ਹੀਰੋ ਆ, ਜਿਹਨੇ ਏਡਾ ਵੱਡਾ ਕਾਂਡ ਸਿਰੇ ਚਾੜਿਆ, ਜਦੋਂ ਪਹਿਲਾਂ ਉਹਦੀ ਸਾਨੂੰ ਕੋਈ ਫੋਟੋ ਨਾ ਮਿਲੇ ਜਿਹਦੇ 'ਚ ਉਹਦੀ ਦਸਤਾਰ ਵਧੀਆ ਸਜਾਈ ਹੋਵੇ, ਤੇ ਹੋਰਾਂ ਬਾਅਦ 'ਚ ਤਾਂ ਬਹੁਤ ਮਿਲ ਗਈਆਂ। ਤੇ ਮੈਂ ਉਦੋਂ ਘਰ ਗਿਆ ਤੇ ਪਰਿਵਾਰ ਨੂੰ ਭਾਈ ਆਪਣਾ ਚਮਕੌਰ ਸਿੰਘ ਉਹਨਾਂ ਦੇ ਬ੍ਰਦਰ ਨੇ ਤੇ ਉਹਦੇ ਭਾਬੀ ਜੀ, ਉਹਨਾਂ ਨਾਲ ਮੈਂ ਬੈਠ ਕੇ ਗੱਲਾਂ ਕਰਨ ਲੱਗ ਗਿਆ। ਤੇ ਉਹ ਸਾਨੂੰ ਕਿ ਉਹ ਕਲੀਨ ਸ਼ੇਵਡ ਫੋਟੋ ਸੀ, ਤੇ ਰਾਜੋਆਣੇ ਦੀ ਵੀ ਨਾਲ ਸੀ ਉਹਦੇ ਫੋਟੋ, ਦੋਨੇ ਬੈਠਿਆਂ ਦੀ ਹੋਰ ਗਈ, ਪਰ ਬਾਅਦ 'ਚ ਸਾਨੂੰ ਚਲੋ ਮਿਲ ਗਈਆਂ। ਪਰ ਉਦੋਂ ਹੁਣ ਜਿਹੜੇ ਅੱਜ ਕੱਲ੍ਹ ਵਾਲੇ ਜਿਹੜੇ ਨੁਕਸ ਲੱਭਣ ਦੇ ਵਿੱਚ ਲੱਗੇ ਰਹਿੰਦੇ ਆ ਵੀ ਹਰ ਬੰਦੇ 'ਚ ਕੋਈ ਨੁਕਸ ਲੱਭੋ, ਅਸੀਂ ਇਹ ਸਿੱਖਿਆ ਲਹਿਰ ਦੇ ਵਿੱਚੋਂ, ਔਰ ਛਿੱਤਰਾਂ ਨਾਲ ਥਪੇੜਿਆਂ ਨਾਲ ਜ਼ੁਲਮ ਸਾਰਾ ਕੁਝ ਝੱਲ ਕੇ ਸਿੱਖਿਆ ਕਿ ਜਿਵੇਂ ਉਹ ਕਹਿੰਦੇ ਆ ਨਾ ਵੀ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੁੰਦਾ, ਤੇ ਉਵੇਂ ਇੱਕ ਪੂਰੀ ਦੀ ਪੂਰੀ ਸਿੱਖ ਲਹਿਰ ਦੇ ਵਿੱਚ ਸੰਘਰਸ਼ ਦੇ ਵਿੱਚ ਵਿਚਰੇ ਹੋਏ ਬੰਦਿਆਂ 'ਚ ਔਗਣ ਵੀ ਸੀ, ਘਾਟਾਂ ਵੀ ਸੀ, ਕਮਜ਼ੋਰੀਆਂ ਵੀ ਸੀ, ਪਰ ਇਹਦੇ ਬਾਵਜੂਦ ਉਹਨਾਂ ਦਾ ਲਹਿਰ ਪ੍ਰਤੀ ਜਿਹੜਾ ਸਮਰਪਣ ਸੀ ਉਹ ਚੇਤੇ ਆ। ਜਦੋਂ ਜਿਹੜੇ ਜਿਉਂਦੇ ਬਚੇ ਹੋਏ ਸਿੰਘਾਂ ਨਾਲ ਬੈਠੀ ਦਾ ਉਹ ਉਸ ਵੇਲੇ ਦੀਆਂ ਕੋਈ ਨੈਗੇਟਿਵ ਗੱਲਾਂ ਜਾਂ ਕਿਸੇ ਬੰਦੇ ਦੀ ਕੋਈ ਵੀ ਉਹਦਾ ਬੋਲ ਬਾਣੀ ਮਾੜੀ ਸੀ ਜਾਂ ਸੁਭਾਅ ਕਈਆਂ ਦਾ ਪ੍ਰੋਬਲਮ ਵਾਲਾ ਸੀ, ਤਾਂ ਉਹ ਬੰਦਿਆਂ ਦਾ ਅਸੀਂ ਉਹ ਗੱਲਾਂ ਅਸੀਂ ਹਾਸੇ ਭਾਣੇ ਮਿੱਤਰ ਪਿਆਰਿਆਂ 'ਚ ਕਰਦੇ ਹਾਂ। ਜਿਹੜੀਆਂ ਕੌਮ ਦੇ ਸਾਹਮਣੇ ਗੱਲਾਂ ਨੇ ਉਹ ਸਾਰੀਆਂ ਜਿਹੜੀਆਂ ਚੰਗੀਆਂ ਗੱਲਾਂ ਨੇ ਜਿਨ੍ਹਾਂ 'ਚ ਉਹਨਾਂ ਦਾ ਸਤਿਕਾਰ ਤੇ ਅਦਬ ਪੈਦਾ ਹੋਵੇ ਉਹ ਕਰੀਦੀਆਂ ਨੇ। ਜਦੋਂ ਮੈਂ ਖਾਲਸਾ ਫਤਿਹਨਾਮਾ ਮੈਗਜ਼ੀਨ ਦੇ ਵਿੱਚ ਖਾੜਕੂ ਸੰਘਰਸ਼ ਦੇ ਜਰਨੈਲਾਂ ਬਾਰੇ, ਯੋਧਿਆਂ ਬਾਰੇ, ਸੂਰਬੀਰਾਂ ਬਾਰੇ, ਸ਼ਹੀਦਾਂ ਬਾਰੇ ਲਿਖਣਾ ਸ਼ੁਰੂ ਕੀਤਾ, ਤਾਂ ਬਾਅਦ ਵਿੱਚ ਪੜ੍ਹ ਕੇ ਸਾਡੇ ਜਿਹੜੇ ਬਚੇ ਹੋਏ ਭਰਾ ਸੀ ਉਹਨਾਂ ਦੇ ਫੋਨ ਆਉਣੇ, ਪੜ੍ਹ ਕੇ ਉਹਨਾਂ ਨੇ ਕਹਿਣਾ ਕਿ ਘੁਮਾਣ ਜੀ ਤੁਸੀਂ ਏਦਾਂ ਲਿਖਿਆ, ਪਰ ਇੱਕ ਵਾਰੀ ਕੋਈ ਗੱਲ ਮੈਂ ਕਹਿਣਾ ਵੀ ਆਪਾਂ ਨੂੰ ਪਤਾ, ਪਰ ਇਸ ਬੰਦੇ ਦੀ ਆਪਾਂ ਨੂੰ ਇਹ ਕਰਵਾਨੀ ਵੀ ਉਹਨਾਂ ਨੇ ਫਿਰ ਕਹਿਣਾ ਹਾਂ ਸਾਡਾ ਭਰਾ ਹੀਰੋ ਆ, ਸਾਡਾ ਭਰਾ ਸ਼ਹੀਦ ਹੋ ਗਿਆ, ਬਰਾਕ ਕਰਨਾ। ਤੋਂ ਮੈਂ ਇਹ ਬੇਨਤੀ ਉਹਨਾਂ ਭਰਾਵਾਂ ਨੂੰ ਕਰਨੀ ਚਾਹੁੰਦਾ ਜਿਹੜੇ ਪੰਜਾਬ ਦੇ ਵਿੱਚ ਵਿਚਰਦੇ ਖਾੜਕੂਆਂ ਨੂੰ, ਖਾਲਿਸਤਾਨੀਆਂ ਨੂੰ ਨਿੰਦਣ ਭੰਡਣ ਦਾ ਠੇਕਾ ਲੈ ਕੇ ਬਹਿ ਗਏ ਕਿ ਉਹ ਸਾਡੇ ਅਨੁਸਾਰ ਨਹੀਂ ਸੋਚਦੇ, ਸਾਡੇ ਹਿਸਾਬ ਨਾਲ ਨਹੀਂ ਚੱਲਦੇ। ਭਾਈ
ਹਰੇਕ ਬੰਦੇ ਨੇ ਕੌਮ ਨੂੰ ਸਮਰਪਿਤ ਹੋ ਕੇ ਕੁਰਬਾਨੀ ਕੀਤੀ ਹੈ ਤੇ ਉਹਨਾਂ ਦੇ ਇਸ ਸਮਰਪਣ ਹੋਣ ਨੂੰ ਆਪਾਂ ਸਤਿਕਾਰ ਦਈਏ। ਹੁਣ ਬਹੁਤ ਇੱਥੇ ਗੱਲਾਂ ਕੀਤੀਆਂ ਜਾ ਸਕਦੀਆਂ ਅੱਜ ਦੇ ਸਬੰਧ ਨਾਲ, ਪਰ ਉਹਦੇ ਨਾਲ ਵਿਵਾਦ ਪੈਦਾ ਹੁੰਦਾ। ਸੋ ਸਾਂਝੀ ਜੀ ਗੱਲ ਕਰਕੇ ਮੈਂ ਇਸ ਗੱਲ ਨੂੰ ਬੰਦ ਕਰਦਾ ਕਿ ਜਿਹੜੇ ਪੰਜਾਬ ਦੇ ਵਿੱਚ ਜਾਂ ਸਾਰੇ ਸੰਸਾਰ ਵਿੱਚ ਵਿਚਰਦੇ ਆ, ਸਾਨੂੰ ਇੱਕ ਦੂਜੇ ਦੇ ਹਾਲਾਤਾਂ ਦਾ ਸਤਿਕਾਰ ਕਰਨਾ ਚਾਹੀਦਾ। ਜਿਹੜਾ ਹੁਣ ਮੈਂ ਤੇ ਇੱਥੇ ਬੈਠਾ, ਮੈਂ ਇੰਡੀਆ 'ਚ ਅੰਮ੍ਰਿਤਸਰ 'ਚ, ਇੱਥੇ ਦੂਜੇ ਕੁ ਦਿਨ ਕਦੇ ਸੀਏ ਵਾਲੇ ਸੱਦ ਲੈਂਦੇ ਆ, ਕਦੇ ਕਾਊਂਟਰ ਇੰਟੈਲੀਜੈਂਸ ਵਾਲੇ ਆ ਗਏ, ਕਦੇ ਮਾਲ ਮੰਡੀ ਵਾਲੇ ਆ ਗਏ। ਇਹ ਕੋਈ ਇਹ ਨਹੀਂ ਵੀ ਇਹਦੇ ਨਾਲ ਗੱਲ ਇਹ ਹੈਗੀ ਆ ਕਿ ਜੇ ਕੈਨੇਡਾ ਅਮਰੀਕਾ 'ਚ ਬੈਠੇ ਹੋਈਏ, ਉੱਥੋਂ ਦਾ ਸਿਸਟਮ ਜਿਹੜਾ ਹੈਗਾ ਉਹ ਕਹਿ ਰਿਹਾ ਉਲਟਾ ਕਿ ਜੇਕਰ ਤੁਹਾਨੂੰ ਕੋਈ ਤੰਗ ਕਰਦਾ ਸਾਨੂੰ ਦੱਸੋ, ਜੇ ਕੋਈ ਤੁਹਾਨੂੰ ਪਰੇਸ਼ਾਨ ਕਰਦਾ ਸਾਨੂੰ ਦੱਸੋ। ਇੱਥੇ ਅਸੀਂ ਘੜੇ ਦੀ ਮੱਛੀ ਵਾਂਗ ਆ। ਇੱਥੇ ਜਦੋਂ ਜੀ ਕਰਦਾ ਅਗਲੇ ਜਦੋਂ ਮਰਜੀ ਜਿਹਨੂੰ ਮਰਜੀ 5000 7000 ਦੇ ਕੇ ਜਿਹਨੂੰ ਮਰਜੀ ਮਰਵਾ ਦਿੰਦੇ ਆ। ਇੱਥੇ ਭਾਈ ਰਤਨਦੀਪ ਸਿੰਘ ਤੁਹਾਡੇ ਸਾਹਮਣੇ ਕਤਲ ਹੋਏ ਆ, ਕੀ ਬਣ ਗਿਆ ਜੀ ਉਹਦਾ? ਭਾਈ ਪੰਜਵੜ ਦਾ ਕਤਲ ਹੋ ਗਿਆ, ਭਾਈ ਖੰਡੇ ਦਾ ਕਤਲ ਹੋ ਗਿਆ। ਤੋਂ ਇਹ ਜਿਹੜੇ ਕਤਲ ਸਾਰੇ ਸੰਸਾਰ ਵਿੱਚ ਇੰਡੀਆ ਵੱਲੋਂ ਕਰਵਾਏ ਜਾ ਰਹੇ ਨੇ, ਇਹਨਾਂ ਦੀ ਗੱਲ ਕਰਦੇ ਵਕਤ ਅਸੀਂ ਇੱਥੇ ਉਸ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਨੂੰ ਸਮਰਪਿਤ ਹੋ ਕੇ ਖਾਲਿਸਤਾਨ ਦੀ ਗੱਲ ਅੱਗੇ ਤੋਰਦੇ ਰਹਿੰਦੇ, ਜਿੰਨੇ ਜੋਗੇ ਹੈਗੇ ਆਪਦੀ ਗੱਲ ਕਰਦੇ ਰਹਿੰਦੇ ਆ। ਪਰ ਜਿਹਨੂੰ ਇਹ ਤੋਂ ਤਸੱਲੀ ਨਹੀਂ ਹੈਗੀ, ਜਿਹਨੂੰ ਇਹ ਲੱਗਦਾ ਕਿ ਇਹਦੇ ਤੋਂ ਵੱਧ ਕਰ ਸਕਦੇ ਹੋ ਤੁਸੀਂ, ਉਹ ਇੱਕ ਅਸਾਰੂ ਸੋਚ ਦੇ ਤਹਿਤ ਜੇ ਸੁਝਾਅ ਦੇਣ ਕਿ ਯਾਰ ਤੁਹਾਨੂੰ ਐ ਕਰਨਾ ਚਾਹੀਦਾ, ਤੁਸੀਂ ਆਹ ਵੀ ਕਰਿਆ ਕਰੋ ਘਮਾਣ ਜੀ, ਉਹ ਸਾਨੂੰ ਚੰਗਾ ਲੱਗੂ, ਸਾਨੂੰ ਵਧੀਆ ਲੱਗੂ। ਪਰ ਕੀੜੇ ਕੱਢਣ ਬਹਿ ਜਾਣਾ, ਇਹ ਜੀ ਐ ਕਰਦੇ ਆ, ਇਹ ਐ ਨਹੀਂ ਕਹਿੰਦੇ, ਉਹ ਨਹੀਂ ਕਹਿੰਦੇ। ਭਾਈ ਮੈਂ ਤੁਹਾਨੂੰ ਖੁਸ਼ ਕਰ ਲਈ ਧਰਤੀ ਤੇ ਨਹੀਂ ਜੰਮਿਆ, ਮੈਂ ਆਪਦੇ ਗੁਰੂ ਨੂੰ ਆਪਦੀ ਕੌਮ ਨੂੰ ਸਮਰਪਿਤ ਹਾਂ। ਕੌਮ ਵਿੱਚ ਤੁਸੀਂ ਵੀ ਹੋ ਜਿਹੜੇ ਕੀੜੇ ਕੱਢਦੇ ਹੋ। ਪਰ ਜੇ ਤੁਸੀਂ ਇਹ ਨਿਸ਼ਾਨਾ ਲੈ ਕੇ ਬਹਿ ਜਾਓ ਕਿ 40 ਮਿੰਟ ਦਾ ਪ੍ਰੋਗਰਾਮ ਸੁਣਨਾ ਤੇ ਕੱਲੀ ਗੱਲ ਤੇ ਕਾਠੀ ਲਾਉਂਦੇ ਜਾਣਾ, ਤੇ ਸਾਰੀ ਗੱਲ ਦੇ ਵਿੱਚੋਂ ਤੁਹਾਨੂੰ ਤਾਂ ਉਹ ਨਹੀਂ ਚੰਗਾ ਲੱਗਦਾ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਤੇ ਫਿਰ ਤੁਹਾਡਾ ਕੀ ਅਸੀਂ ਅਚਾਰ ਪਾਉਣਾ ਜੀ? ਕੋਈ ਪਰਵਾਹ ਨਹੀਂ ਉਹਨਾਂ ਬੰਦਿਆਂ ਦੀ ਜਿਨ੍ਹਾਂ ਨੂੰ ਅਸੀਂ ਪ੍ਰਵਾਨ ਨਹੀਂ, ਜਿਨ੍ਹਾਂ ਨੂੰ ਅਸੀਂ ਪਸੰਦ ਨਹੀਂ। ਕਿਉਂਕਿ ਜਦੋਂ ਅਸੀਂ ਮਰਨਾ ਸਾਨੂੰ ਗਰੰਟੀ ਆ ਕਿ ਸਾਡੇ ਭੋਗ ਤੇ ਜਿਹੜਾ ਵੀ ਬੋਲੂ ਉਹ ਜ਼ਰੂਰ ਕਹਿ ਕੇ ਜਾਊਗਾ ਵੀ ਚਾਹੇ ਕੁਛ ਕੌਮ ਦਾ ਬਣਿਆ ਇਹਨਾਂ ਦੇ ਹੁੰਦਿਆਂ ਚਾਹੇ ਨਹੀਂ, ਪਰ ਸਾਰੀ ਜੀਵਨੀ ਸਾਰੀ ਕੌਮ ਦੇ ਇਹਨਾਂ ਨੇ ਜਵਾਨੀ ਲੇਖੇ ਲਾਈ ਆ। ਦਾੜੀ ਚਿੱਟੀ ਹੋ ਗਈ ਸੀ ਜਦੋਂ ਇਹ ਆਏ ਸੀ, ਉਦੋਂ ਇਹਨਾਂ ਦੇ 13-14 ਸਾਲ ਦੀ ਉਮਰ ਤੋਂ ਲੱਗੇ ਰਹੇ ਵਿਚਾਰੇ। ਤੋਂ ਅਸੀਂ ਇਹ ਗੱਲ ਕਹਿ ਕੇ ਆਪਦੇ ਆਪ ਨੂੰ ਕੋਈ ਵਡਿਆਉਣ ਲਈ ਨਹੀਂ, ਅਸੀਂ ਇਹ ਸਮਝਦੇ ਹਾਂ ਕਿ ਸਾਡੀ ਕੌਮ ਦੀ ਇਹ ਇੱਕ ਬਦਕਿਸਮਤੀ ਆ ਕਿ ਜਿਹੜੇ ਲੋਕ ਸਮਰਪਿਤ ਨੇ ਉਹਨਾਂ ਦੇ ਕੀੜੇ ਕੱਢਣ ਵੱਲ ਸਾਡਾ ਜ਼ਿਆਦਾ ਧਿਆਨ ਰਹਿੰਦਾ, ਤੇ ਉਹਨਾਂ ਦੇ ਹਾਂ ਪੱਖੀ ਜਿਹੜੀ ਉਸਾਰੂ ਆਲੋਚਨਾ ਉਹਦਾ ਸਾਡੇ ਕੋਲ ਟਾਈਮ ਨਹੀਂ। ਹਾਂ ਨਿੰਦਣਾ ਹੋਵੇ, ਕਿਸੇ ਨੂੰ ਭੰਡਣਾ ਹੋਵੇ, ਮਿੰਟੋ ਮਿੰਟੀ ਦੱਲਾ ਗਦਾਰ ਸਰਕਾਰੀਆ ਕਾਂਗਰਸ ਦਾ ਏਜੰਟ ਕਾਮਰੇਡ ਤੇ ਫਲਾਨਾ, ਉਹ ਫਿਰ ਸਾਡੇ ਲਈ ਸੌਖਾ ਵੀ ਕਿਸੇ ਨੂੰ ਛੇਤੀ ਦੇਣੇ ਟੈਗ ਦੇਣਾ ਹੋਵੇ। ਖੈਰ ਇਹਨਾਂ ਗੱਲਾਂ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ, ਦੁਨੀਆ ਨੂੰ ਪਤਾ ਹੀ ਹੁੰਦਾ ਵੀ ਕਿਹੜਾ ਬੰਦਾ ਕਿੱਥੇ ਕੁ ਖੜਾ। ਸੋ ਹੁਣ ਅੱਜ ਇੱਥੇ 3 ਤਰੀਕ ਆ, ਕੱਲ ਨੂੰ ਸਾਰਿਆਂ ਨੂੰ ਖਬਰ ਮਿਲ ਜਾਣੀ ਆ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਕਿ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਜਿੱਤ ਗਏ ਤੇ ਭਾਈ ਸਰਬਜੀਤ ਸਿੰਘ ਬਾਰੇ ਵੀ ਫਰੀਦਕੋਟ ਤੋਂ ਸਾਰਿਆਂ ਨੂੰ ਆਸਾਰ ਨੇ ਕਿ ਉਹ ਲੋਕ ਸਭਾ ਸੀਟ ਜਿੱਤ ਜਾਣਗੇ। ਮੈਂ ਇਹ ਜਿੱਤਾਂ ਦੀ ਵਧਾਈ ਪਹਿਲਾਂ ਹੀ ਐਡਵਾਂਸ ਦੇਣ ਦੇ ਨਾਲ ਨਾਲ ਇਹ ਵੀ ਕਹਿਣਾ ਕਿ ਬਾਕੀ ਵੀ ਜਿਹੜੀਆਂ ਸੀਟਾਂ ਨੇ, ਚਾਹੇ ਉਹ ਭਾਈ ਅਮਰਤਪਾਲ ਸਿੰਘ ਛੰਦੜਾ ਹੈ ਤੇ ਚਾਹੇ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਹੋਰ ਪ੍ਰੋਫੈਸਰ ਮਹਿੰਦਰਪਾਲ ਸਿੰਘ, ਸਾਰੇ ਜਿੱਤਣ। ਸਾਨੂੰ ਕਿਸੇ ਦੇ ਜਿੱਤਣ ਦੇ ਉੱਤੇ ਕੋਈ ਇਤਰਾਜ਼ ਨਹੀਂ, ਜਿੱਤਣੇ ਚਾਹੀਦੇ। ਪਰ ਸਾਡੇ ਲਈ ਸਾਰਿਆਂ ਲਈ ਇੱਕ ਜਿਹੜੀ ਗੱਲ ਆ ਉਹ ਚੇਤੇ ਰੱਖਣ ਵਾਲੀ ਆ ਕਿ ਖਾਲਿਸਤਾਨ ਦੇ ਸੰਘਰਸ਼ ਨੂੰ, ਸਿੱਖ ਸੰਘਰਸ਼ ਨੂੰ ਹੋਰ ਤਰੀਕੇ ਦੀਆਂ ਜਿੱਤਾਂ ਦੀ ਲੋੜ। ਜੇਕਰ ਇਹ ਜਿੱਤਾਂ ਨਾਲ ਸਾਡੀ ਕੌਮ ਦੇ ਅੰਦਰ ਇਹ ਖਿਆਲ ਬਣੇ ਕਿ ਦੇਖੋ ਪੰਜਾਬ ਦੀ ਧਰਤੀ ਉੱਤੇ ਖਾਲਿਸਤਾਨੀ ਏਜੰਡੇ ਨੂੰ ਸਮਰਪਿਤ ਅੱਜ ਵੀ ਇੰਨੇ ਸਿੱਖ ਨੇ ਜਿਹੜੇ ਇੰਨੇ MLA ਇੰਨੇ MP ਬਣਾ ਸਕਦੇ, ਇਹਦੇ ਵਰਗੀ ਰੀਸ ਹੀ ਕੋਈ ਨਹੀਂ ਸੀ, ਖੁਸ਼ ਹੋਵਾਂਗੇ। ਪਰ ਜੇਕਰ ਸਾਡੀ ਲਹਿਰ ਦਾ, ਸਾਡੀ ਕੌਮ ਦਾ ਇਹ ਇਲੈਕਸ਼ਨਾਂ ਲੜਨ ਤੋਂ ਬਾਅਦ ਅਸੀਂ ਇਹ ਦੇਖੀਏ ਕਿ ਭਾਰਤੀ ਰਾਸ਼ਟਰਵਾਦ ਅੱਗੇ ਵੱਧ ਰਿਹਾ, ਫੇਰ ਔਖਾ। ਹੁਣ ਇੱਥੇ ਚਰਚਾ ਇਹ ਛਿੜੀ ਹੋਈ ਆ ਕਿ BJP ਨੇ ਐਤਕੀ ਇਹ ਚੋਣਾਂ ਇਸ ਸੋਚ ਤਹਿਤ ਲੜੀਆਂ ਨੇ ਕਿ ਕਾਂਗਰਸ ਦਾ ਬੇੜਾ ਗਰਕ ਹੋ ਹੀ ਰਿਹਾ। ਬਾਦਲ ਦਲ ਪਹਿਲਾਂ ਹੀ ਬਹੁਤ ਪੰਥ ਵਿੱਚ ਵੀ ਛੁਟਿਆਇਆ ਗਿਆ ਤੇ ਉਹ ਕਮਜ਼ੋਰ ਹੋ ਰਿਹਾ। ਜਿਹੜਾ ਅਕਾਲੀ ਦਲ ਸੀ ਉਹਦਾ ਉਹਨੇ ਭੋਗ ਪਾਤਾ।
ਮਾਨ ਦਲ ਕਦੇ ਵੀ ਉਸ ਹਾਲਾਤ ਵਿੱਚ ਉਸ ਸਥਿਤੀ ਵਿੱਚ ਆ ਨਹੀਂ ਸਕਿਆ ਕਿ ਉਹ ਪੂਰੇ ਸਿਸਟਮ ਨੂੰ ਇਲੈਕਟ੍ਰੋਨਿਕ ਸਿਸਟਮ ਦੇ ਰਾਹੀਂ ਚੈਲੰਜ ਕਰ ਸਕੇ ਇੰਡੀਅਨ ਸਿਸਟਮ। ਤੇ ਬੀਜੇਪੀ ਇਹ ਸੋਚਦੀ ਹੈ ਕਿ ਪੰਜਾਬ ਦੀ ਧਰਤੀ ਉੱਤੇ ਜੇਕਰ ਅਕਾਲੀ ਦਲ ਹੋਰ ਕਮਜ਼ੋਰ ਹੋ ਜੇ, ਕਾਂਗਰਸ ਦਾ ਹੋਰ ਬੇੜਾ ਗਰਕ ਹੋ ਜੇ, ਤੇ ਬੀਜੇਪੀ ਲਈ ਸਪੇਸ ਪੈਦਾ ਹੁੰਦੀ ਅਖੀਰ ਹੋ ਸਕਦੀ ਹੈ। ਹੁੰਦੀ ਹੈ ਜਾਂ ਨਹੀਂ ਹੁੰਦੀ ਗੱਲ ਬਾਅਦ ਦੀ ਹੈ, ਪਰ ਉਹਨਾਂ ਦੀ ਸੋਚ ਬਾਰੇ ਲੋਕਾਂ 'ਚ ਚਰਚਾ ਇਹ ਛਿੜੀ ਹੋਈ ਹੈ ਕਿ ਇਸ ਵਾਰ ਬੀਜੇਪੀ ਜਿਹੜੀ ਆ ਉਹ ਇੱਕ ਚੰਗੀ ਹੈਂਡਸਮ ਅਮਾਉਂਟ ਜਿਹਨੂੰ ਕਹਿੰਦੇ ਆ, ਇੱਕ ਵਧੀਆ ਜਾਣੀ ਕਿ ਵੋਟ ਬੈਂਕ ਲੈ ਕੇ ਇੱਥੇ ਉਹ ਥਾਪੜਾ ਮਾਰ ਜੋਗੀ ਹੋ ਸਕਦੀ ਆ। ਔਰ ਇਹਦੇ ਵਿੱਚ ਇਹ ਗੱਲ ਮੈਂ ਦੇਖੀ ਕਿ ਖਡੂਰ ਸਾਹਿਬ ਵਾਲੀ ਸੀਟ ਜਿੱਥੇ ਭਾਈ ਅਮਰਤਪਾਲ ਸਿੰਘ ਦੇ ਫਨੋਮਨੇ ਕਰਕੇ ਕਾਫੀ ਜ਼ਿਆਦਾ ਬੱਲੇ ਬੱਲੇ ਹੈ, ਆਖਰੀ ਦਿਨਾਂ ਦੇ ਵਿੱਚ ਉੱਥੇ ਵੀ ਇੱਥੋਂ ਤੱਕ ਕਿ ਨੀਲੇ ਬਾਣੇ ਵਾਲੇ ਲੋਕ ਬੀਜੇਪੀ ਦੇ ਝੰਡੇ ਚੱਕ ਕੇ ਉੱਥੇ ਸਰਗਰਮ ਦੇਖੇ ਗਏ। ਜੇ ਖਡੂਰ ਸਾਹਿਬ ਹਲਕਾ ਜਿਹਨੂੰ ਪੰਥਕ ਸੀਟ ਕਹਿੰਦੇ ਆ, ਉੱਥੇ ਬੀਜੇਪੀ ਦਾ ਬੋਲ ਬਾਲਾ ਦਿਖਿਆ ਤਾਂ ਹੋਰਨਾਂ ਸੀਟਾਂ ਤੇ ਕਿੰਨਾ ਹੋਊਗਾ। ਜਦੋਂ ਤੋਂ ਚੋਣਾਂ ਦਾ ਇਹ ਨਿਬੜਿਆ ਕੰਮ, ਉਦੋਂ ਬਾਅਦ ਚ ਇਹਦੇ ਉੱਤੇ ਤਬਸਰੇ ਚੱਲ ਰਹੇ ਨੇ ਅੱਡ-ਅੱਡ ਚੋਣ ਇਹਦੇ ਉੱਤੇ ਚੈਨਲਾਂ ਦੇ ਉੱਤੇ ਚੋਣਾਂ ਬਾਰੇ। ਸਭ ਥਾਂ ਤੇ ਇਹ ਜਦੋਂ ਗੱਲ ਆ ਰਹੀ ਹੈ ਕਿ ਜੀ ਬੀਜੇਪੀ ਨੇ ਐਤਕੀ ਪੰਜਾਬ ਦੇ ਵਿੱਚ ਕਾਫੀ ਪਿਛਲੀ ਵਾਰ ਨਾਲੋਂ ਆਪਦੀ ਰਣਨੀਤਿਕ ਤੇ ਰਾਜਨੀਤਿਕ ਸਮਰੱਥਾ ਜਿਹੜੀ ਆ ਉਹ ਵਧਾਈ ਆ, ਤਾਂ ਉਹਦੇ ਨਾਲ ਇਹ ਚਰਚਾ ਚੱਲੀ ਆ ਕਿ ਅਗਲੀ ਜਿਹੜੀ ਪੰਜਾਬ ਵਿਧਾਨ ਸਭਾ ਦੀ ਚੋਣ ਆਏਗੀ ਉਦੋਂ ਤੱਕ ਉਹ ਹੋਰ ਮਿਹਨਤ ਕਰਕੇ ਹੋਰ ਵੱਧ ਮਜ਼ਬੂਤ ਹੋਣਗੇ। ਤੇ ਇੱਕ ਵਕਤ ਉਹ ਲੈ ਕੇ ਆਉਣਗੇ ਜਦੋਂ ਪੰਜਾਬ ਦੇ ਵਿੱਚ ਉਹ ਇੰਨੇ ਕੁ ਬੀਜੇਪੀ ਵਾਲੇ ਮਜ਼ਬੂਤ ਹੋ ਜਾਣ ਕਿ ਕਿੰਗ ਮੇਕਰ ਜਾਨੀ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ 'ਚ ਰਲੀ ਮਿਲੀ ਸਰਕਾਰ ਬਣੇਗੀ ਤੇ ਉਹਦੇ ਵਿੱਚ ਬੀਜੇਪੀ ਇੱਕ ਮਜ਼ਬੂਤ ਧਿਰ ਹੋਏਗੀ ਤੇ ਆਪਦੀ ਗੱਲ ਮਨਵਾਉਣ ਜੋਗੀ ਹੋਏਗੀ। ਹੌਲੀ ਹੌਲੀ ਪੰਜਾਬ ਦੇ ਵਿੱਚ ਬੀਜੇਪੀ ਬਾਦਲਕਿਆਂ ਨੂੰ ਜਾਂ ਅਕਾਲੀਆਂ ਨੂੰ ਕਮਜ਼ੋਰ ਕਰਦੀ ਜਾਏਗੀ ਤੇ ਉਹ ਵੇਲਾ ਆਏਗਾ ਜਦੋਂ ਰਲੀ ਮਿਲੀ ਸਰਕਾਰ ਹੋਵੇ ਤੇ ਪੰਜਾਬ ਦੇ ਵਿੱਚ ਬਾਹਮਣ ਜਾਂ ਗੈਰ ਪੰਜਾਬੀ ਜਾਂ ਗੈਰ ਸਿੱਖ ਮੁੱਖ ਮੰਤਰੀ ਜਿਹੜਾ ਹੈਗਾ ਉਹ ਬਣ ਸਕੇ, ਜਿਹਦੇ ਨਾਲ ਸਾਰੇ ਭਾਰਤ ਵਰਗਾ ਸੂਬਾ ਲੱਗਣ ਲੱਗ ਜੇ ਵੀ ਪੰਜਾਬ ਜਿਹੜਾ ਹੈਗਾ ਇਹ ਕੋਈ ਵੱਖਰਾ ਨਹੀਂ ਹੈਗਾ। ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਹਮੇਸ਼ਾ ਪੱਗ ਦਾੜੇ ਵਾਲਾ ਜਿਹੜਾ ਹੈਗਾ ਉਹ ਬਣਾਉਣਾ ਹਰੇਕ ਪਾਰਟੀ ਨੂੰ ਬਣਾਉਣਾ ਪੈਂਦਾ, ਕਾਂਗਰਸ ਵਾਲਿਆਂ ਨੂੰ ਵੀ ਉਹ ਬਣਾਉਣਾ ਪੈਂਦਾ ਸੀ ਤੇ ਅਕਾਲੀ ਦਲ ਨੂੰ ਤਾਂ ਬਣਾਉਣਾ ਹੀ ਪੈਂਦਾ ਸੀ। ਤੇ ਇੱਥੋਂ ਤੱਕ ਕਿ ਭਗਵੰਤ ਮਾਨ ਦਾ ਜੀ ਪੂਰਾ ਕਰਦਾ ਵੀ ਕਿਤੇ ਪੱਗ ਲਾ ਕੇ ਉਵੇਂ ਫਿਰਾਂ, ਪਰ ਉਹਨੂੰ ਵੀ ਪੱਗ ਮੰਨਣੀ ਪੈਂਦੀ ਆ ਤੇ ਦਾੜੀ ਚਾਹੇ ਜੋ ਵੀ ਮਰਜ਼ੀ ਆ। ਕਹਿਣ ਤੋਂ ਭਾਵ ਇਹ ਆ ਕਿ ਪੰਜਾਬ ਨੂੰ ਭਾਰਤੀ ਰੰਗ ਵਿੱਚ ਰੰਗਣ ਲਈ ਪੰਜਾਬ ਦਾ ਮੁੱਖ ਮੰਤਰੀ ਗੈਰ ਸਿੱਖ ਗੈਰ ਪੰਜਾਬੀ ਜਾਂ ਬਾਹਮਣ ਕਦੇ ਬਣ ਸਕੇ, ਬ੍ਰਾਹਮਣ, ਇਹ ਉਹਨਾਂ ਦੀ ਬੜੀ ਇੱਛਾ। ਤੇ ਪਿਛਲੇ ਦਿਨੀ ਇੱਕ ਲੀਡਰ ਇੱਥੇ ਲੁਧਿਆਣੇ ਤੋਂ ਆਸ਼ੂ ਕਰਕੇ ਆ, ਉਹਨੇ ਇੱਕ ਲੰਬੀ ਚੌੜੀ ਪ੍ਰੋ ਪੰਜਾਬ ਦੇ ਉੱਤੇ ਇਸ ਤਰੀਕੇ ਦੀ ਚਰਚਾ ਛੇੜੀ, ਜਿਹਦੇ ਤੋਂ ਬਾਅਦ ਵਿੱਚ ਹੁਣ ਬੀਜੇਪੀ ਦਾ ਲੀਡਰ ਵਾ ਪ੍ਰਧਾਨ ਜਾਖੜ, ਸੁਨੀਲ ਜਾਖੜ, ਪਹਿਲਾਂ ਕਾਂਗਰਸ ਦੇ ਵਿੱਚ ਲੰਮਾ ਅਰਸਾ ਰਿਹਾ, ਉਹਨੇ ਵੀ ਇੱਕ ਲੰਬੀ ਚੌੜੀ ਇਸ ਵਿਸ਼ੇ ਤੇ ਆਪਦਾ ਪੱਖ ਰੱਖਿਆ ਕਿ ਪੰਜਾਬ 'ਚ ਹਿੰਦੂ ਨੂੰ ਅਹੁਦਾ ਨਹੀਂ ਮਿਲਦਾ ਚੱਜ ਹਾਲ ਦਾ। ਤੋ ਇਹ ਇੱਕ ਰੀਝ ਆ ਸਾਰੇ ਭਾਰਤ ਦੀ, ਬੀਜੇਪੀ ਦੀ, RSS ਦੀ ਤੇ ਹੋਰ ਕਈ ਪੱਖਾਂ ਤੋਂ ਕਿ ਜੀ ਅਸੀਂ ਪੰਜਾਬ ਦੇ ਵਿੱਚ ਗੈਰ ਸਿੱਖ ਗੈਰ ਪੰਜਾਬੀ ਬਾਹਮਣ ਨੂੰ ਕਿਸੇ ਨੂੰ ਮੁੱਖ ਮੰਤਰੀ ਬਣਾਉਣਾ। ਤੇ ਇਸ ਗੱਲ ਵਿੱਚ ਜਿਹੜੇ ਸਾਡੇ ਭੈਣ ਭਰਾ ਥੋੜੇ ਜਿਹੇ ਦੂਰ ਬੈਠੇ ਆ ਉਹਨਾਂ ਨੂੰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਇੱਥੇ ਹਾਲਾਤ ਜਾਣ ਕੇ ਵਿਗਾੜੇ ਜਾ ਰਹੇ ਆ, ਨਸ਼ਿਆਂ ਦੀ, ਬੇਰੁਜ਼ਗਾਰੀ ਦੀ, ਗੁੰਡਾਗਰਦੀ ਦੀ ਤੇ ਹੋਰ ਕਈ ਢੰਗ ਤਰੀਕਿਆਂ ਦੀ ਇੱਕ ਪ੍ਰੋਬਲਮ ਬਣਾ ਕੇ ਇਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਕਿ ਲੋਕ ਆਪ ਮੁਹਾਰੇ ਕਹਿ ਰਹੇ ਨੇ, ਕਹਿਣ ਲੱਗ ਪਏ ਨੇ ਕਿ ਜਿਹੋ ਜਿਹਾ ਯੋਗੀ ਆਦਿੱਤਿਆਨਾਥ ਯੂਪੀ ਦੇ ਵਿੱਚ ਉੱਥੇ ਸਖਤ ਤੇ ਬੜਾ ਉੱਥੇ ਮਾਹੌਲ ਨੂੰ ਕਾਬੂ ਕਰਨ ਵਾਲਾ ਮੁੱਖ ਮੰਤਰੀ ਆ, ਯੋਗੀ ਵਰਗਾ ਮੁੱਖ ਮੰਤਰੀ ਚਾਹੀਦਾ। ਇਹ ਗੱਲਾਂ ਇੱਥੇ ਚੱਲ ਪਈਆਂ ਨੇ। ਸੋ ਪੰਜਾਬ ਦੇ ਵਿੱਚ ਇਹਦੀ ਜਿਹੜੀ ਪਛਾਣ ਆ, ਸਿੱਖ ਪਛਾਣ ਪੱਗ ਦਾੜੇ ਵਾਲੀ, ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋਣੀ, ਜਿਹੜੀ ਕਰੇਗਾ ਖਾਲਸਾ ਪੰਥ ਮੀਆਂ, ਜਿਹੜੀ ਇਹ ਗੱਲ ਕਹੀ ਜਾਂਦੀ ਆ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਇਸ ਚੀਜ਼ ਦੇ ਖਿਲਾਫ ਜਿਹੜੀ ਬੀਜੇਪੀ ਦੀ ਜਾਂ ਇਸ ਮੁਲਕ ਦੀ ਪੂਰੇ ਦੀ ਸਿਸਟਮ ਦੀ ਇੱਕ ਅਪਰੋਚ ਆ, ਹਮਲਾ ਆ ਜਿਹੜਾ ਧੜੱਲੇ ਨਾਲ ਅੱਗੇ ਵਧੀ ਆ ਰਹੀ ਆ ਬੀਜੇਪੀ, ਉਹਦੇ ਵਿੱਚ ਸਾਡੀ ਕੌਮ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ
कि पोलीटिकल फ्रंट के उत्ते सानू एक मजबूत फ्रंट पोलीटिकल फ्रंट जिहड़ा है वो सिरजना पऊगा। ते ਉਹਦੇ ਵਿੱਚ ਇਹ ਨਹੀਂ कि खालिस्तान का एजेंडा छड्ड रहे हैं, क्योंकि साडे कुछ भूतनियां नूं ਇਹ लगदा कि ਜਦੋਂ भी कोई बंदा पंथ की कौम की चढ़दी कला की गल करदा ना बस वो ढोलकी बाजा फड़ लवे ते खालिस्तान 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 इदां भूत भंगड़ा जिहा पाई जावे भी यही गल आ, कदी बाकी तां कोई गल ही नहीं खड़ी। भाई सानू सारा कुछ ही हैगा ਉਹਦੇ ਵਿੱਚ ਇਹ भी चीज़ विच वा खालिस्तान भी वो अंतिम निशाना, पर ਉਹਦੇ तक जाण लई सानू बड़ा कुछ करना सोचना पऊगा। तो जिहड़ा माहौल दिल्ली वालों पंजाब नूं भारत नूं दिता जा रहा वो भी सानू सोचना पऊगा, ते जिहड़ा साडी कौम दा होना चाहिए माहौल सानू वो भी विचारना पऊगा। मुल्क दा सिस्टम चाहुंदा कि पंजाब दी धरती तो पंथ दा सिखां दा खोरा खोज मटा के इहनूं यूपी बिहार हरियाणे वर्गा सूबा बनाउणा, सिख इत्थे रहण पर जिवें हरियाणे हिमाचल यूपी बिहार जां मध्य प्रदेश दे सिख जिहड़े आ मुथाज जे बन के जिउंदे आ, उन्हां नूं अपने आप दे विच कोई वो ताकत नहीं रहिंदी। उन्हां दी जे कोई टौर वातां वो पंजाब दे विच जदों इत्थे कोई सिखां दी जां सिक्खी दी चढ़दी कला उहदे सिर ते हुंदी आ, बाकी उन्हां दी कोई बहुती वो नहीं रहिंदी, मुੱਛ नूं पट्टा देण जोगे नहीं। वो हालात पंजाब च बनाउणे आ, वो कहंदे ये उन्हां दी सोच आ। आपां चाहुंदे आ कि पंजाब दी धरती उत्ते खालिस्तान दे झंडे झूलण, तो ये साडी एक जिहड़ी सोच आ जां अप्रोच आ, ਇਹਦੇ ਉੱਤੇ ਚਰਚਾ ਕਰਾ ਕੇ ਹੀ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕਦਾ। ਅੱਜ ਦੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਜਿਹੜੀ ਜਯੋਤੀ ਮਲਹੋਤਰਾ ਨਾਂ ਦੀ ਬੀਬੀ ਦਾ ਟ੍ਰਿਬਿਊਨ ਇੰਗਲਿਸ਼ ਟ੍ਰਿਬਿਊਨ ਉਹਦੀ ਸੰਪਾਦਕ ਆ, ਮੁੱਖ ਸੰਪਾਦਕ ਚੀਫ ਐਡੀਟਰ, ਉਹਦਾ ਲੇਖ ਇੰਗਲਿਸ਼ ਦੇ ਦਾ ਟ੍ਰਿਬਿਊਨ ਚ ਵੀ ਛਪਿਆ, ਅੱਜ ਉਹ ਪੰਜਾਬੀ ਟ੍ਰਿਬਿਊਨ ਦੇ ਉੱਤੇ ਵੀ ਛਪਿਆ ਔਰ ਉਹ ਪੜ੍ਹਨ ਵਾਲਾ। ਠੀਕ ਆ, ਉਹਨੇ ਕੁਝ ਗੱਲਾਂ ਜਿਹੜੀਆਂ ਨੇ ਉਹ ਆਪਦੇ ਨਜ਼ਰੀਏ ਤੋਂ ਲਿਖੀਆਂ ਨੇ। खास तौर के उत्ते सानू सारिਆਂ ਨੂੰ तकलीफ उदों हुंदी है जदों वो संत ज्ञानी जरनैल सिंह जी खालसा भिंडरां वालियां दे मूहरे संत भाई जां ज्ञानी शब्द नहीं वरतदे। होर भी जिहड़े साडे हीरो ने उन्हां बारे वो हिंदू तवी नजरिए तो अखर वरतदे ने, पर यह जिहड़ा उन्हां दा सारा लेख आ ये इस वक्त हुकूमत दा नजरिया वा। लेख दा टाइटल ये आ कि खडूर साहिब दी चीस ते पंजाब दी सियासत, कि पंजाब एक बेचैनी का अनरेस्ट का पूरा जोर ला के दिखावा कर रहा कि मैं संतुष्ट नहीं हाँ, मैं इंडियन लीडरशिप के सारे सिस्टम तो ते इन्हां दे फैसलियां तो इस हिंदू तवी ब्रिगेड के इस तरीके नाल चढ़े आउण तो नाराज हाँ ते मैं निराश हाँ। पंजाब जिहड़ा है वो अपने आप दे विच इस गल्लों पूरा भरिया पीता बैठा कि साडे उत्ते पहला जुल्म होया, हुण साडे पंजाब दे विचों तुसीं भाई अमरतपाल सिंह समेत बहुत सारे सिख नौजवानां ते NSA ला के अंदर सुट्टिया। इसे तरीके नाल पंजाब दी धरती उत्ते साडे जिहड़े हीरो ने, साडे जिहड़े नायक ने, जिहड़े साडे मुद्दे ने, उन्हां सारियां दे उत्ते जिहड़ी तुहाडी अप्रोच आ इंडिया दी जां भारत दी उहदे उत्ते इहने कमेंटरी कीती आ। ਇਹ सारा कुछ जदों आपां पढ़ते हैं तां उहदे विच एक थां दे उत्ते इस बीबी ने जिथे ये लिखिया कि अमरतपाल सिंह भी जित जाना है, इंदिरा गांधी कतल कांड दे विच शहीद बेअंत सिंह उन्हां दा सपुत्तर सरबजीत सिंह खालसा वो भी जित सकदा है ते सरदार सिमरनजीत सिंह मान जित सकदा है। उहने ये गल आखी है ज्योति मल्होत्रा ने कि ये सारे जिहड़े उम्मीदवार ने ये खालिस्तान दे झंडा बरदार बेशक होण, पर वोटां मौके खालिस्तान दी रूप रेखा बारे गल नहीं करदे, क्योंकि चोणां दी नामजदगी भरन वेले इन्हां भी बाकी उम्मीदवारां वांग संविधान दी रखिया करन दी शर्त उत्ते सहमति जताई है। ये गल आपां सारे समझिए कि जिन्हां ने चोणां लड़नियां ने उन्हां नूं ये गल करनी ही पैनी है। ते ये तो अगे वो कहंदे है जिहड़ी ज्योति मल्होत्रा दे राही पूरा इंडिया बोलदा समझो आपां, वो कहंदे आ कि शायद खडूर साहिब तो उठदी चीज नूं महसूस करन दा समा है। देखो इस गल दे विच बहुत कुछ वो इंडिया नूं ये कह रहे ने कि पंजाब सैटिस्फाई नहीं हैगा, पंजाब दे विच लांबू बेशक दी ना लगे हुए दिखदे होण,
ਪਰ ਪੰਜਾਬ ਉੱਬਲਣ ਨੂੰ ਤਿਆਰ ਬੈਠਾ। ਆਪਾਂ ਨੂੰ ਵੀ ਪਤਾ ਕਿ ਚਾਹੇ ਬੇਅਦਬੀ ਦਾ ਮਸਲਾ ਹੋਵੇ, ਚਾਹੇ ਕੋਈ ਹੋਰ, ਸਾਡੀ ਕੌਮ ਖਾਲਿਸਤਾਨ ਜਿੰਦਾਬਾਦ ਤੋਂ ਘੱਟ ਗੱਲ ਨਹੀਂ ਕਰਦੀ। ਜਿਹੜੀ ਨਾਅਰੇਬਾਜ਼ੀ ਜਾਂ ਜਿਹੜਾ ਹੁਣ 6 ਜੂਨ ਨੂੰ ਦਰਬਾਰ ਸਾਹਿਬ 'ਚ ਇਹੀ ਕੁਛ ਹੋਣਾ, ਤਾਂ ਸਾਡੀ ਕੌਮ ਦਾ ਨਿਸ਼ਾਨਾ ਜਿਹੜਾ ਹੈਗਾ ਉਹ ਬੜਾ ਸਪਸ਼ਟ ਹੈ। ਤਾਂ ਮੈਡਮ ਜਯੋਤੀ ਮਲਹੋਤਰਾ ਇੰਡੀਆ ਨੂੰ ਇਹ ਸਮਝਾ ਰਹੀ ਹੈ ਕਿ ਜਿਹੜੀ ਇਹ ਚੀਜ਼ ਆ ਨਾ, ਜਿਹੜੀ ਅਮਰਤਪਾਲ ਸਿੰਘ ਹੁਣਾਂ ਰਾਹੀਂ, ਸਿਮਰਨਜੀਤ ਸਿੰਘ ਮਾਨ ਵਰਗਿਆਂ ਰਾਹੀਂ, ਜਾਂ ਪੰਜਾਬ ਦੇ ਬੇਚੈਨੀ ਦਰਸਾਉਂਦੇ ਕਿਸੇ ਵੀ ਵਰਤਾਰੇ ਰਾਹੀਂ ਪ੍ਰਗਟ ਹੁੰਦੀ ਹੈ, ਇਹਦੀ ਚੀਜ਼ ਨੂੰ ਮਹਿਸੂਸ ਕਰਨ ਦਾ ਸਮਾਂ ਹੈ। ਦਿੱਲੀ ਦੇ ਸਿੰਘਾਸਣ ਉੱਤੇ ਜਲਦੀ ਬੈਠਣ ਜਾ ਰਹੇ ਸ਼ਾਸਕ ਨੂੰ ਪੰਜਾਬ ਜਿਵੇਂ ਕਹਿ ਰਿਹਾ ਹੋਵੇ, ਸਾਡੇ ਨਾਲ ਗੱਲ ਕਰੋ, ਚਲੋ ਇਸ ਨੂੰ ਵੱਖਰੇ ਢੰਗ ਨਾਲ ਕਰਦੇ ਆ, ਸਾਨੂੰ ਧੱਕ ਕੇ ਕੰਧ ਨਾਲ ਨਾ ਲਾਓ, ਸਾਨੂੰ ਇਹ ਪਸੰਦ ਨਹੀਂ। ਇਹ ਗੱਲ ਮੈਂ ਇਹਨੂੰ, ਇੱਕ ਤਾਂ ਜਿਹੜਾ ਸਾਡੇ ਬਾਹਰਲੇ ਮੁਲਕਾਂ ਦੇ ਵਿੱਚ ਭਰਾ ਬੈਠੇ ਆ ਤੇ ਇਹ ਸਮਝਦੇ ਆ ਕਿ ਪੰਜਾਬ ਵਾਲੇ ਤਾਂ ਐਵੇਂ ਲੰਡੂ ਜੇ ਨੇ, ਇਹਨਾਂ ਨੂੰ ਕਿਤੇ ਖਾਲਿਸਤਾਨ ਦਾ ਪਤਾ, ਅਸੀਂ ਹਾਂ ਬਸ ਜਿਹੜੇ ਬਾਹਰ ਬੈਠ ਕੇ ਖਾਲਿਸਤਾਨ ਦੀ ਗੱਲ ਕਰਦੇ ਆ, ਤੇ ਇਹ ਤਾਂ ਖਰੀ ਰਲੇ ਹੋਏ ਨੇ ਸਰਕਾਰ ਨਾਲ, ਖਰੀ ਟਾਊਟ ਨੇ, ਕੈਟ ਨੇ, ਇਦਾਂ ਦੀਆਂ ਗੱਲਾਂ ਕਰਦੇ ਆ। ਆ ਜਿਹੜੀ ਜੋਤੀ ਮਲਹੋਤਰਾ, ਜਿਹੜੀ ਦਾ ਟ੍ਰਿਬਿਊਨ ਦੀ ਚੀਫ ਐਡੀਟਰ ਆ, ਇਹ ਤਾਂ ਪੂਰਾ ਜ਼ੋਰ ਲਾ ਕੇ ਪਿੱਟਣ ਲੱਗੀ ਹੋਈ ਆ ਕਿ ਪੰਜਾਬ ਪੂਰੀ ਤਰ੍ਹਾਂ ਦਿਖਾ ਰਿਹਾ ਦਿੱਲੀ ਵਾਲਿਆਂ ਨੂੰ ਕਿ ਸਾਡੇ ਨਾਲ ਗੱਲ ਕਰੋ, ਬੰਦਿਆਂ ਵਾਂਗੂ ਸਾਡੀ ਗੱਲ ਸੁਣੋ, ਸਾਨੂੰ ਧੱਕ ਕੇ ਕੰਧ ਨਾਲ ਨਾ ਲਾਓ। ਇਸ ਤੋਂ ਅਗਲੀ ਗੱਲ ਜਿਹੜੀ ਬੀਬੀ ਕਹੇ ਬਗੈਰ ਕਹਿ ਰਹੀ ਹੈ ਉਹ ਕੀ ਆ? ਉਹ ਇਹੀ ਆ ਕਿ ਨਹੀਂ ਫੇਰ, ਨਹੀਂ ਫੇਰ ਦੇ ਬੜੇ ਅਰਥ ਨੇ। ਪੰਜਾਬ ਨੇ, ਭਾਰਤ ਨੇ ਬਲੱਡ ਸ਼ੈਡ ਦੇਖਿਆ। ਹੁਣ ਹਰ ਧਿਰ ਨਹੀਂ, ਕੋਈ ਧਿਰ ਨਹੀਂ ਚਾਹੁੰਦੀ ਕਿ ਖੂਨ ਖਰਾਬਾ ਹੋਵੇ। ਜਿਹੜੇ ਸਬਕ ਸਿੱਖੇ ਗਏ ਆ ਉਹਨਾਂ ਨੇ ਵੀ ਇੰਦਰਾ, ਵੈਦਿਆ, ਬੇਅੰਤਾ ਤੇ ਹੋਰ ਬੜੇ ਬਰਵਾਏ ਨੇ। ਉਹਨਾਂ ਨੂੰ ਪਤਾ ਕਿ KPS ਗਿੱਲ ਤੇ ਹੋਰ ਬਹੁਤ ਸਾਰੇ ਅਸੀਂ ਬੜੇ ਔਖੇ ਬਚਾ ਕੇ ਬਚਾਏ ਨੇ, ਤੇ ਅਗਲੇ ਕੰਗਾ ਕਰਨ ਨੂੰ ਸੀਸ ਤਲੀ ਤੇ ਧਰੀ ਫਿਰਦੇ ਸੀ। ਅੱਜ ਜਦੋਂ ਪਿੱਛੇ ਜੇ ਇੱਕ ਵਾਰੀ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਕਿ ਜੀ ਇਹਨਾਂ ਨੇ ਬਹੁਤ ਸਾਰੇ ਜਿਹੜੇ ਨੇ ਟਾਰਗੇਟ ਕਿਲਿੰਗ ਕੀਤੀ ਆ ਜੀ, ਉਹ ਫਲਾਨਾ, ਉਦੋਂ ਅਸੀਂ ਇਹ ਗੱਲ ਕਹੀ ਸੀ ਕਿ ਨਾ ਤਾਂ ਇਸ ਮੌਕੇ ਕੋਈ ਸੰਤ ਭਿੰਡਰਾਂ ਵਾਲੇ ਬੈਠੇ ਆ ਜਿਹੜੇ ਕਹਿਣਗੇ ਜਿਹਨੇ ਬੇਅਦਬੀ ਕੀਤੀ ਆ ਸੋਧਾ ਲਾ ਕੇ ਆ ਜਾਓ ਮੈਂ ਸਾਂਭੂ, ਨਾ ਇਸ ਮੌਕੇ ਇੱਥੇ ਕੋਈ ਖਾੜਕੂ ਜਥੇਬੰਦੀਆਂ ਉਵੇਂ ਸਰਗਰਮਾਂ ਜਿਹੜੀਆਂ 1984 ਤੋਂ 94-95 ਤੱਕ ਸਰਗਰਮ ਸੀ, ਨਾ ਇਸ ਮੌਕੇ ਪਾਕਿਸਤਾਨ ਦੇ ਇਹੋ ਜਿਹੇ ਹਾਲਾਤ ਨੇ ਵੀ ਚੱਕੋ ਸਾਲਟਾਂ ਠੋਕੀ ਚੱਲੋ ਜੀ, ਨਾ ਕੋਈ ਧਿਰ, ਨਾ ਕੋਈ ਧੜਾ। ਇਸ ਮੌਕੇ ਵੀ ਜੇ ਸਿੱਖਾਂ ਦੇ ਮੁੰਡੇ ਜਿਨ੍ਹਾਂ ਦੀਆਂ ਜਦੋਂ ਗ੍ਰਿਫਤਾਰੀਆਂ ਹੋਈਆਂ ਸਾਰੇ ਮੂੰਹ ਸਿਰ ਮੁੰਨੇ ਹੋਏ, ਤੇ ਹੋਰ ਵੀ ਉਹਨਾਂ 'ਚ ਪੁੱਠੀਆਂ ਆਦਤਾਂ ਹੋਣਗੀਆਂ ਜਿਹੜੀਆਂ ਸਿੱਖ ਨਜ਼ਰੀਏ ਅਨੁਸਾਰ ਠੀਕ ਨਹੀਂ, ਪਰ ਕੌਮ ਲਈ ਮਰਨ ਨੂੰ, ਕੌਮ ਲਈ ਸਿਰਾਂ ਤੇ ਖੱਫਣ ਬੰਨ੍ਹ ਕੇ ਨਿਕਲਣ ਨੂੰ ਉਹਨਾਂ ਨੂੰ ਕਿਹੜੀ ਚੀਜ਼ ਨੇ ਫਿਰ ਤਿਆਰ ਕੀਤਾ? ਹੁਣ ਉਹਨਾਂ ਨੂੰ ਕਿਸੇ ਖਾੜਕੂ ਨੇ, ਕਿਸੇ ਖਾਲਿਸਤਾਨੀ ਨੇ, ਕਿਸੇ ਸੰਤ ਭਿੰਡਰਾਂ ਵਾਲੇ ਨੇ ਤਾਂ ਕਿਹਾ ਨੀਗਾ ਵੀ ਚੱਕ ਦੇ ਫੱਟੇ ਮੈਂ ਬੈਠਾ। ਉਹਨਾਂ ਦੇ ਤਾਂ ਘਰਾਂ ਦੇ ਵੀ ਨਹੀਂ ਮਗਰ ਆਉਂਦੇ, 1.5 ਮਹੀਨੇ ਕੋਈ ਮੁਲਾਕਾਤ ਨਹੀਂ ਆਉਂਦੀ। ਪਹਿਲੀ ਮੁਲਾਕਾਤ ਤਿੱਕਰ ਤਾਂ ਇੰਨਾ ਟੈਰਰ ਫੈਲਿਆ ਹੁੰਦਾ ਜਦੋਂ ਕੋਈ ਮਿਲਣ ਘਰ ਦਾ ਨਾ ਜਾਵੇ, ਜਦੋਂ CI ਸਟਾਫ ਦੇ ਵਿੱਚ ਥਾਣੇ 'ਚੋਂ ਇਕੱਲੇ ਹੁੰਦੇ ਆ, ਜਿਹੜੇ ਉਦੋਂ ਵੀ ਠੋਕ ਵਜਾ ਕੇ ਆਪਦੀ ਗੱਲ ਤੇ ਖੜੇ ਰਹਿੰਦੇ ਆ। ਜਦੋਂ ਦਿਨਕਰ ਗੁਪਤਾ ਨੇ ਉਸ ਤੋਂ ਹੁਣ ਤਾਂ ਬਾਅਦ 'ਚੋਂ NIA ਦਾ ਹੈਡ ਬਣਿਆ ਸ਼ਾਇਦ, ਜਦੋਂ ਬਾਅਦ NSA ਦਾ ਹੈਡ ਬਣਿਆ, NIA ਦਾ ਜੋ ਵੀ ਹੈ, ਉਹ ਇੱਥੇ ਤੋਂ DGP ਸੀ। ਉਹਨੇ ਟ੍ਰਿਬਿਊਨ ਅਖਬਾਰ ਦੇ ਉੱਤੇ ਹੀ ਇੱਕ ਲੰਬੀ ਚੌੜੀ ਇੰਟਰਵਿਊ ਦਿੱਤੀ ਸੀ ਕਿ ਜਿੰਨੇ ਬੰਦੇ ਅਸੀਂ ਫੜੇ ਆ ਉਹਨਾਂ ਨੂੰ ਪੁੱਛਿਆ, ਤੇ ਉਹ ਸਾਰੇ ਦੇ ਸਾਰੇ ਇੱਕੋ ਗੱਲ ਕਹਿੰਦੇ ਆ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਬੇਅਦਬੀ ਦਾ ਇਨਸਾਫ ਨਹੀਂ ਮਿਲਣਾ, ਫਿਰ ਅਸੀਂ ਇਹ ਰਾਹ ਚੁਣ ਲਿਆ। ਸੋ ਜੇਕਰ ਅੱਜ ਦੇ ਸਮੇਂ ਵਿੱਚ ਵੀ ਹਰ ਸਾਲ ਖਾੜਕੂ ਫੜੇ ਜਾਂਦੇ ਨੇ, ਅੱਜ ਦੇ ਸਮੇਂ ਦੇ ਵਿੱਚ ਵੀ ਸਿੱਖ ਨੌਜਵਾਨ ਇਸ ਪਾਸੇ ਨੂੰ ਤੁਰਦੇ ਨੇ, ਤਾਂ ਇੰਡੀਆ ਨੂੰ, ਸਿਸਟਮ ਨੂੰ ਇਸ ਗੱਲ ਦਾ ਅਹਿਸਾਸ ਕਰਵਾਉਣ ਲਈ ਆ ਜੋਤੀ ਮਲਹੋਤਰਾ ਵਰਗੇ ਤਾਂਹੀਓ ਪਿੱਟਦੇ ਫਿਰਦੇ ਆ ਕਿ ਇਹਦੇ ਤੋਂ ਪਹਿਲਾਂ ਕਿ ਕੰਮ ਹੱਥੋਂ ਨਿਕਲੇ ਇਹਨਾਂ ਦੀ ਗੱਲ ਸੁਣੋ। ਤੋਂ ਪੰਜਾਬ ਜਿਹੜੀ ਇਹ ਗੱਲ ਕਹਿ ਰਿਹਾ ਦੁਨੀਆ ਨੂੰ, ਉਹ ਪੰਜਾਬ ਦੇ ਇਹ ਖਾਲਿਸਤਾਨੀ, ਇਹ ਪੰਥਕ ਹੀ ਆ ਜਿਹੜੇ ਉਸ ਗੱਲ ਨੂੰ ਸ਼ੇਪ ਦਿੰਦੇ ਆ, ਉਸ ਆਵਾਜ਼ ਦਾ ਜਿਹੜਾ ਹੈਗਾ ਨੁਮਾਇੰਦਗੀ ਕਰਦੇ ਆ। ਸੋ ਅਸੀਂ ਇਹ ਕਹੀਏ ਬਈ ਜਿਵੇਂ ਅਸੀਂ ਸੋਚਦੇ ਹਾਂ ਸਾਰੇ ਉਵੇਂ ਬੋਲਣ, ਇਹ ਨਾਮੁਮਕਿਨ। ਮੈਂ ਇੱਥੇ ਲੰਮੇ ਅਰਸੇ ਤੋਂ ਕਸਾਈ ਕਰਵਾਈ ਆ, ਅਸੀਂ ਉਹ ਵੀ ਦੌਰ ਦੇਖਿਆ ਜਦੋਂ ਹਥਿਆਰਬੰਦ ਸੰਘਰਸ਼ ਦਾ ਜੋਬਨ ਸੀ, ਉਦੋਂ ਵੀ ਸਿੱਖ ਜਥੇਬੰਦੀਆਂ 'ਚ ਇੱਕ ਕੰਪੀਟੀਸ਼ਨ ਵਾਂਗੂ ਹੁੰਦਾ ਸੀ ਕਿ ਇੱਕ ਦੂਜੇ ਨਾਲੋਂ ਵਧੀਆ ਐਕਸ਼ਨ ਤੇ ਚੰਗਾ ਕੌਮ ਦੇ ਹੱਕ ਵਿੱਚ ਕੁਝ ਕਰਕੇ ਦਿਖਾਈਏ। ਉਵੇਂ ਬਾਅਦ ਵਿੱਚ ਇੱਥੇ ਜਥੇਬੰਦੀਆਂ ਦੇ ਵਿੱਚ ਇੱਕ ਟਕਰਾਅ, ਇੱਕ ਕਲੈਸ਼, ਇੱਕ ਕੰਪੀਟੀਸ਼ਨ ਚੱਲਦਾ ਦਿਖਦੇ ਆ। ਹਰੇਕ ਸੋਚ ਵਾਲੀ ਧਿਰ ਦਾ ਆਪੋ ਆਪਣਾ ਪ੍ਰਬੰਧ ਤੇ ਏਜੰਡਾ ਆ।
ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੇ ਸਿੱਖ ਨੌਜਵਾਨਾਂ ਦਾ ਹੋਰ ਤਰ੍ਹਾਂ ਦਾ ਸੁਭਾਅ ਆ ਤੇ ਉਵੇਂ ਉਹ ਵਿਚਰਦੇ ਆ। ਦਲ ਖਾਲਸਾ ਨਾਲ ਉਹੋ ਜਿਹੇ ਵਿਚਰਦੇ ਆ ਜਿਹੋ ਜਿਹਾ ਉਹਨਾਂ ਦਾ ਹਿਸਾਬ ਕਿਤਾਬ ਆ, ਜੈਂਟਲਮੈਨ ਖਾਲਿਸਤਾਨੀ। ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਦੇ ਨਾਲ ਖੁੱਲੇ ਵਿਚਰਨ ਵਾਲੇ ਖਾਲਿਸਤਾਨੀ ਜਿਹੜੇ ਨੇਗੇ ਨਾਅਰੇਬਾਜ਼ੀ ਕਰਦੇ ਆ ਤੇ ਸਭ ਕੁਝ ਉਹ ਜਦੋਂ ਆਹ ਦਿਨ ਤਿਉਹਾਰ ਹੁੰਦੇ ਨੇ। ਪਰ ਪਰਾਂ ਬੈਠੇ ਬੰਦੇ ਨੂੰ ਨੁਕਸ ਕੱਢਣ ਤੇ ਚਾਅ ਚੜਿਆ ਹੋਇਆ, ਉਹ ਮਾਨ ਦਲ ਵਾਲੇ ਤਾਂ ਐਂ ਹੀ ਕਰੀ ਜਾਂਦੇ ਆ, ਉਹ ਫਲਾਣੇ ਸੈਮੀਨਾਰ ਜੀ ਕਰੀ ਜਾਂਦੇ ਆ, ਫਲਾਣੇ ਐਂ ਕਰਦੇ ਆ। ਭਾਈ ਹਰੇਕ ਦਾ ਢੰਗ ਤਰੀਕਾ ਆਪੋ ਆਪਦਾ ਰਹਿਣਾ ਤੇ ਕਿਸੇ ਨੇ ਵੀ ਤੁਹਾਡੇ ਅਨੁਸਾਰ ਚੱਲਣਾ ਨਹੀਂ। ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗਦੀ ਆ ਕਿ ਪੰਜਾਬ ਦੇ ਕਿਸੇ ਵੀ ਖਾਲਿਸਤਾਨੀ ਜਥੇਬੰਦੀ ਜਾਂ ਸ਼ਖਸੀਅਤ ਨੇ ਆ ਜਿਹੜੇ ਬਾਹਰ ਭਗਾਈ ਮਹਿਕਮਾ ਇਹਨਾਂ ਦੀ ਸੁਣ ਕੇ ਆ ਉਹਨਾਂ ਤੋਂ ਨਹੀਂ ਸੇਧ ਲੈਣੀ। ਇਹਨਾਂ ਨੇ ਅੰਦਰੋਂ ਆਪਦਾ ਦੇਖਣਾ ਕਿ ਸਾਡੀਆਂ ਲੱਤਾਂ ਕਿੰਨਾ ਕੁ ਭਾਰ ਚੱਲਦੀਆਂ ਨੇ। ਇਹ ਉਵੇਂ ਦੀ ਗੱਲ ਹੀ ਆ। ਇੱਥੇ ਕਈ ਭੈਣ ਭਰਾ ਸੋਸ਼ਲ ਮੀਡੀਆ ਦਾ ਦੌਰ ਆ, ਸਾਨੂੰ ਫੋਨ ਕਰ ਲੈਂਦੇ ਆ ਤੇ ਗੱਲਾਂ ਕਰਨਗੇ ਕਿ ਜੀ ਖਾਲਿਸਤਾਨ ਦੀ ਰੂਪਰੇਖਾ ਕੀ ਆ, ਖਾਲਿਸਤਾਨ 'ਚ ਕਿਹੜੇ ਕਿਹੜੇ ਇਲਾਕੇ ਹੋਣਗੇ, ਖਾਲਿਸਤਾਨ 'ਚ ਐਂ ਤਾਂ ਨਹੀਂ ਹੋਊ, ਖਾਲਿਸਤਾਨ 'ਚ ਉਹ ਕਾਹਤੋਂ ਨਹੀਂ ਹੋਊ। ਮੈਂ ਕਈਆਂ ਨੂੰ ਗੱਲ ਸਮਝਾਉਣ ਬਹਿ ਜਾਂਦਾ, ਕਈਆਂ ਬਾਰੇ ਉਹਨਾਂ ਦੀ ਗੱਲ ਦੀ ਟੋਨ ਦੇਖ ਕੇ ਉਹਨਾਂ ਨੂੰ ਪੁੱਛੀਦਾ ਵੀ ਜੇ ਮੈਂ ਤੈਨੂੰ 2 ਘੰਟੇ ਜਾਂ 10 ਘੰਟੇ ਲਾ ਕੇ ਸਮਝਾ ਦੇਵਾਂ ਸਾਰਾ ਕੁਝ, ਚੱਲ ਜਿੰਨਾ ਕੁ ਮੈਨੂੰ ਸਮਝ ਆ ਵੀ ਇੱਥੇ ਖਾਲਿਸਤਾਨ ਹੋਊਗਾ, ਐ ਕਰਾਂਗੇ, ਉਹ ਸਿਸਟਮ ਹੋਊਗਾ, ਰਾਸ਼ਟਰਪਤੀ ਆ ਹੋਊਗਾ, ਵੀ ਫੇਰ ਤੂੰ ਖਾਲਿਸਤਾਨ ਦੇ ਸੰਘਰਸ਼ ਵਿੱਚ ਸਾਡੇ ਨਾਲ ਤੁਰਨ ਨੂੰ ਤਿਆਰ ਆ? ਨਹੀਂ ਜੀ, ਮੈਂ ਤਾਂ ਵੈਸੇ ਪੁੱਛਿਆ ਸੀ। ਹੁਣ ਦੱਸੋ, ਜਿਹੜੇ ਬੰਦੇ ਨਾ ਤਾਂ ਖਾਲਿਸਤਾਨ ਦੇ ਸੰਘਰਸ਼ 'ਚ ਤੁਰਨਾ ਚਾਹੁੰਦੇ, ਨਾ ਉਹਨਾਂ ਨੇ ਸਹਿਮਤ ਹੋਣਾ, ਰਹਿਣਾ ਅਸਹਿਮਤ ਹੀ ਆ, ਚੱਲਣਾ ਖਿਲਾਫ ਹੀ ਆ, ਤੇ ਉਹ ਬੰਦਾ ਖਾਲਿਸਤਾਨੀਆਂ ਨੂੰ ਮੱਤਾ ਦੇਣ ਤੁਰਿਆ ਹੋਇਆ ਜਿਹੜਾ ਕਹਿੰਦਾ ਮੈਂ ਰਹਿਣਾ ਖਿਲਾਫ ਹੀ ਆ, ਤੇ ਉਹਦੀ ਭਾਈ ਮੰਨ ਕੇ ਸਾਡਾ ਹਿੰਦੁਸਤਾਨੀਕਰਨ ਤਾਂ ਹੋ ਸਕਦਾ, ਉਹ ਸਾਤੋਂ ਖਾਲਿਸਤਾਨ ਦਾ ਏਜੰਡਾ ਜਾਂ ਝੰਡਾ ਤਾਂ ਛੁਡਵਾ ਸਕਦਾ ਹੈ, ਉਹ ਸਾਡੇ ਲਹਿਰ ਨੂੰ ਮਜ਼ਬੂਤ ਕਰਨ ਵਾਲਾ ਸੁਝਾਅ ਕਿਉਂ ਦੇਊਗਾ? ਉਹ ਤਾਂ ਇਹ ਕਹਿ ਰਿਹਾ ਕਿ ਤੁਸੀਂ ਤੁਹਾਡਾ ਭਾਰਤੀਕਰਨ ਕਰਨ ਦਾ ਮੈਂ ਤੁਹਾਨੂੰ ਰਾਹ ਦੱਸਦਾ। ਸੋ ਜਿਹੜੇ ਇਹੋ ਜਿਹੇ ਬੰਦੇ ਆ ਜਿਹੜੇ ਪੂਰਾ ਜ਼ੋਰ ਲਾ ਕੇ ਖਾਲਿਸਤਾਨੀਆਂ ਨੂੰ ਇਹ ਸਮਝਾਉਣ ਨਿਕਲੇ ਹੋਏ ਨੇ ਕਿ ਖਾਲਿਸਤਾਨ ਬੜੀ ਮਾੜੀ ਚੀਜ਼ ਆ, ਖਾਲਿਸਤਾਨ ਦੇ ਨਾਲ ਅਸਹਿਮਤ ਰਹਿਣਾ ਜਿਹੜੇ ਮੰਨੇ ਹੋਏ ਨੇ, ਉਹਨਾਂ ਵਰਗੇ ਹੀ ਸਾਡੇ ਉਹ ਖਾਲਿਸਤਾਨੀ ਬਣੇ ਫਿਰਦੇ ਆ ਜਿਹੜੇ ਕਹਿੰਦੇ ਆ ਕਿ ਜਿਵੇਂ ਅਸੀਂ ਸੋਚਦੇ ਹਾਂ, ਜੇ ਉਵੇਂ ਤੁਸੀਂ ਨਹੀਂ ਸੋਚਦੇ ਫਿਰ ਤੁਸੀਂ ਸਾਡੀ ਪਸੰਦ ਦੇ ਖਾਲਿਸਤਾਨੀ ਨਹੀਂ। ਤੇ ਮੈਂ ਇੱਥੋਂ ਇਹ ਗੱਲ ਕਹਿਣਾ ਕਿ ਜਿੰਨੀਆਂ ਇੱਥੇ ਜਥੇਬੰਦੀਆਂ, ਜਿੰਨੀਆਂ ਸ਼ਖਸੀਅਤਾਂ ਖਾਲਿਸਤਾਨ ਦੇ ਏਜੰਡੇ ਨੂੰ ਸਮਰਪਿਤ ਨੇ, ਹਰੇਕ ਨੇ ਆਪੋ ਆਪਣੇ ਢੰਗ ਤਰੀਕੇ ਨਾਲ ਚੱਲਣਾ, ਹਰੇਕ ਨੇ ਆਪਦੇ ਹਿਸਾਬ ਨਾਲ ਸੇਵਾ ਕਰਨੀ ਆ। ਅੱਜ ਦੌਰ ਜਿਹੜਾ ਬਣਿਆ ਹੋਇਆ ਇਹਦੇ ਵਿੱਚ ਐਵੇਂ ਹੀ ਹੋਣਾ। ਮੈਨੂੰ ਚੇਤੇ ਆ ਜਦੋਂ ਮੈਂ ਇਤਿਹਾਸ ਨੂੰ ਪੜ੍ਹਦਾ ਕਿ 65 ਨਿੱਕੇ ਨਿੱਕੇ ਜਥੇ ਸੀਗੇ ਜਿਨ੍ਹਾਂ ਨੇ ਇਕੱਠੇ ਹੋ ਕੇ ਮਿਸਲਾਂ ਬਣਾਈਆਂ, ਉਹ ਮਿਸਲਾਂ ਰਲ ਕੇ ਅਖੀਰ ਦਲ ਖਾਲਸਾ ਬਣਿਆ। ਪਰ ਜਿਹੜੇ 65 ਜਥੇ ਸੀ ਉਹਨਾਂ ਵਿੱਚ ਚਾਹੇ ਕਿਸੇ ਜਥੇ ਦੇ ਵਿੱਚ 12 ਸਿੰਘ ਸੀ, ਚਾਹੇ 1200 ਸੀ, ਸਤਿਕਾਰ ਸਾਰਿਆਂ ਦਾ ਬਰਾਬਰ ਸੀ ਵੀ ਸਿੱਖ ਵਾ ਤੇ ਕੌਮ ਦੇ ਹੀਰੋ ਨੇ ਤੇ ਕੌਮ ਦੇ ਲੜ ਰਹੇ ਨੇ। ਅੱਜ ਕੀ ਆ, ਉਹ ਫਲਾਣੇ ਮਗਰ ਦਾ 2.5 ਟੋਟਰੂ ਨੇ। ਇੱਕ ਇਹੋ ਜਿਹਾ ਵੀ ਬਚਨ ਕਿਸੇ ਨੇ ਬੋਲਤਾ ਬੀਤੇ ਦੌਰ 'ਚ ਕਿ ਯਾਰ ਫਲਾਨਿਆਂ ਨਾਲ ਟਾਂਗੇ 'ਚ ਬਿਠਾਉਣ ਜੋਗੇ ਬੰਦੇ ਨਹੀਂ ਤੇ ਗੱਲਾਂ ਦੇਖੋ ਕਿੰਨੀਆਂ ਕਿੰਨੀਆਂ ਕਰਦੇ। ਪਰ ਬਾਅਦ ਵਿੱਚ ਉਹ ਟਾਂਗੇ 'ਚ ਬੈਠਣ ਜੋਗੀ ਜਿਹੜੀ ਜਥੇਬੰਦੀ ਕਹੀ ਜਾਂਦੀ ਸੀ, ਉਹਨੇ ਇੰਡੀਅਨ ਸਟੇਟ ਦੇ ਨਾਸਾਂ 'ਚ ਧੂਆਂ ਲਿਆਤਾ ਸੀ, ਬੱਬਰ ਖਾਲਸਾ। ਸੋ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਬਈ ਇੰਡੀਅਨ ਸਟੇਟ ਨਾਲ ਲੜ ਰਹੇ ਭਰਾ ਸਾਰੇ ਹੀ ਸਾਡੇ ਨੇ। ਅਸੀਂ ਤਾਂ ਉਹਨਾਂ ਨੂੰ ਵੀ ਉਡੀਕੀਏ ਜਿਨ੍ਹਾਂ ਨੂੰ ਅਜੇ ਭਾਰਤ ਮਾਤਾ ਕੀ ਜੈ ਚੜੀ ਹੋਈ ਆ। ਇੱਕ ਵਕਤ ਆਏਗਾ ਜਦੋਂ ਅਸੀਂ ਤਾਂ ਅਰਦਾਸਾਂ ਕਰਦੇ ਹਾਂ ਕਿ ਇਹਨਾਂ ਨੂੰ ਅਕਲ ਸਾਡੇ ਵਾਂਗੂ ਨਾ ਆਵੇ। ਬਹੁਤ ਸਾਰੇ ਸਿੰਘ ਇਹੋ ਜਿਹੇ ਨੇ ਜਿਹੜੇ ਜੂਨ 84 ਮੌਕੇ ਵੀ ਸਮਝੇ ਨਾ, ਨਵੰਬਰ 84 ਮੌਕੇ ਸਮਝੇ, ਕਈ ਨਵੰਬਰ 84 ਤੇ ਮੌਕੇ ਵੀ, ਕਿਉਂਕਿ ਉਹਨਾਂ ਨਾਲ ਖੁਦ ਨਾ ਨਹੀਂ ਸੀ ਬੀਤੀ। ਜਦੋਂ ਬਾਅਦ 'ਚ 88-99 'ਚ ਬਰਨਾਲੇ ਦੇ ਰਾਜ ਵਿੱਚ ਜਦੋਂ ਰਵੈਰੋ ਦੀ ਕਮਾਂਡ ਹੇਠ ਪੁਲਿਸ ਨੇ ਬੁੱਚੜਪੁਣਾ ਕੀਤਾ, ਜਦੋਂ ਉਦੋਂ ਛੱਤਰ ਖੜਕਿਆ, ਉਦੋਂ ਇਸ ਪਾਸੇ ਨੂੰ ਆਏ। ਸੋ ਜ਼ੁਲਮ ਝੱਲ ਕੇ ਜਾਂ ਕਿਸੇ ਨੂੰ ਹੋਰ ਨੂੰ ਪੈਂਦੀਆਂ ਦੇਖ ਕੇ ਸਮਝਣ ਦੀ ਬਜਾਏ ਜੇਕਰ ਕੋਈ ਜਿਹੜੇ ਭੈਣ ਭਰਾ ਬਾਕੀ ਸਾਡੇ ਹੈਗੇ ਉਹ ਵੈਸੇ ਸਮਝ ਜਾਣ ਕਿ ਸਿੱਖੀ ਅਤੇ ਸਿੱਖ ਤਾਂ ਬਚਣਗੇ ਜੇ ਖਾਲਿਸਤਾਨ ਜ਼ਰੂਰੀ, ਜੇ ਖਾਲਿਸਤਾਨ ਬਣ ਜਾਵੇ ਉਹ ਚੰਗੀ ਗੱਲ ਆ। ਤੇ ਸਾਨੂੰ ਆਸ ਕਰਨੀ ਚਾਹੀਦੀ ਆ ਕਿ ਇੰਡੀਅਨ ਸਟੇਟ ਸਿਸਟਮ UNO ਦੇ ਰਾਹੀਂ ਸਾਡੀ ਕੌਮ ਦੀ ਗੱਲ ਸੁਣੇ, ਸਾਡੇ ਮਸਲੇ ਨੂੰ ਰਿਸਪੌਂਡ ਕਰੇ। ਸਾਡਾ ਵੱਖਰਾ ਮੁਲਕ ਸਾਡਾ ਹੱਕ ਵਾ। 1947 ਤੋਂ ਪਹਿਲਾਂ 1849 ਤੋਂ ਲੈ ਕੇ 1947 ਤੱਕ ਅਸੀਂ ਆਪਦੇ ਮੁਲਕ ਦੀ ਆਜ਼ਾਦੀ ਲਈ ਲੜ ਰਹੇ ਸੀ। 1947 ਮੌਕੇ ਸਾਡੇ ਹਾਲਾਤ, ਸਾਡੇ ਨਾਲ ਧੋਖਾ ਹੋ ਗਿਆ, ਸਾਡੇ ਨਾਲ ਠੱਗੀ ਵੱਜ ਗਈ। ਜਦੋਂ ਅਸੀਂ ਇਹ ਸੋਚ ਲਿਆ ਵੀ ਸ਼ਾਇਦ
ਸਾਡੇ ਨਾਲ ਕੋਈ ਵਧੀਆ ਵਿਹਾਰ ਹੋਊਗਾ, ਅਸੀਂ ਆਪਦੀ ਕੌਮ ਦਾ ਜਾਨੋ ਪਿਆਰਾ ਨਨਕਾਣਾ ਸਾਹਿਬ ਤੇ ਹੋਰ ਇੰਨਾ ਕੁਝ ਛੱਡਿਆ, ਪੰਜਾਬ ਵਿਚਾਲਿਓਂ ਵੱਢਤਾ, ਤੇ ਉਹਦੇ ਨਾਲ ਉਸ ਤੋਂ ਬਾਅਦ ਚ ਜੋ ਸਾਡੇ ਨਾਲ ਕੀਤੀ ਉਹ ਦੁਸ਼ਮਣ ਨਾਲ ਬਣਾ ਹੋਵੇ। ਅਸੀਂ ਤਾਂ ਇਹ ਸੋਚ ਕੇ ਆਏ ਸੀ ਵੀ ਇਹ ਇੰਡੀਆ, ਇਹ ਹਿੰਦੁਸਤਾਨ, ਇਹ ਹਿੰਦੂ ਸਾਡੇ ਅਹਿਸਾਨਾਂ ਨੂੰ ਚੇਤੇ ਰੱਖੂ, ਪਰ ਅਗਲੇ ਅਕਿਰਤ ਘਣ ਨਿਕਲੇ। ਤੇ ਉਸ ਤੋਂ ਬਾਅਦ ਚ ਜਦੋਂ ਸਾਡੇ ਛਿੱਤਰ ਫੇਰਿਆ ਗਿਆ, ਅਸੀਂ ਤਾਂ ਹਿੰਦੁਸਤਾਨ ਜਿੰਦਾਬਾਦ ਕਹਿ ਰਹੇ ਸੀ, ਪਰ ਅਗਲਿਆਂ ਨੇ ਛਿੱਤਰ ਫੇਰਨਾ ਜਾਰੀ ਰੱਖਿਆ। ਉਦੋਂ ਜਦੋਂ 1984 ਦਾ ਜੂਨ ਮਹੀਨਾ ਆਇਆ, ਉਦੋਂ ਸਿੱਖਾਂ ਨੇ ਕਿਹਾ ਹਿੰਦੁਸਤਾਨ ਮੁਰਦਾਬਾਦ, ਪਰ ਅਗਲੇ ਕਹਿੰਦੇ ਨਹੀਂ ਸਾਡੀ ਤਸੱਲੀ ਨਹੀਂ। ਫਿਰ ਨਵੰਬਰ 84 ਕੀਤਾ ਤੇ ਫਿਰ ਸਿੱਖਾਂ ਨੂੰ ਕਹਿਣਾ ਪਿਆ ਖਾਲਿਸਤਾਨ ਜਿੰਦਾਬਾਦ। ਸੋ ਇਹ ਇੰਡੀਅਨ ਸਟੇਟ ਸਿਸਟਮ ਆ ਜਿਹਨੇ ਛਿੱਤਰ ਫੇਰ ਕੇ ਹਰੇਕ ਸਿੱਖ ਨੂੰ ਖਾਲਿਸਤਾਨ ਦੇ ਰਾਹ ਤੋਰਨਾ ਸ਼ੁਰੂ ਕੀਤਾ ਹੋਇਆ। ਸਾਡੇ ਥੋੜਾ ਜਿਹਾ ਪਹਿਲਾਂ ਅਕਲ ਆ ਗਈ, ਜਿਹੜਾ ਬਾਕੀ ਭੈਣ ਭਰਾ ਉਹਨਾਂ ਨੂੰ ਬਾਅਦ ਚ ਆ ਜਾਊਗੀ। ਸਮੁੱਚੀ ਕੌਮ ਇੱਕ ਦਿਨ ਆਪਣੇ ਆਪ ਅਰਦਾਸਾਂ ਕਰਦੀ ਫਿਰੂਗੀ ਤੇ ਉਦੋਂ ਇੰਡੀਆ ਮਜਬੂਰ ਹੋ ਕੇ ਆਪੇ ਗੱਲਬਾਤ ਦੇ ਰਾਹੀਂ, ਕਿਉਂਕਿ ਅਸੀਂ ਨਹੀਂ ਚਾਹੁੰਦੇ ਖੂਨ ਖਰਾਬਾ ਹੋਵੇ, ਗੱਲਬਾਤ ਰਾਹੀਂ ਮਸਲੇ ਨਿਬੜ ਜਾਣ ਤਾਂ ਚੰਗੀ ਗੱਲ ਆ, ਤੇ ਉਹ ਖਾਲਿਸਤਾਨ ਦੀ ਸਿਰਜਣਾ ਵੱਲ ਨੂੰ ਅੱਗੇ ਵਧੀਏ। ਸੋ ਕੱਲ ਦੇ ਪ੍ਰੋਗਰਾਮ ਦੇ ਵਿੱਚ ਸ਼ਾਇਦ ਇਹ ਖਬਰ ਲੈ ਕੇ ਕਿ ਕਿਹੜੇ ਖਾਲਿਸਤਾਨੀ ਕਹਾਉਂਦੇ ਜਾਂ ਪੰਥਕ ਕਹਾਉਂਦੇ ਭਰਾ ਜਿੱਤ ਕੇ ਤੁਹਾਡੇ ਮੱਥੇ ਲੱਗਾਂਗੇ। ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।